ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਜਿਹੜਾ ਕਿਸਾਨੀ ਸੰਘਰਸ਼, ਕਿਸਾਨੀ ਘੋਲ ਜਿਹੜਾ ਪੰਜਾਬ ਦੇ ਵਿੱਚ ਉੱਥੋਂ ਦੇ ਕਿਸਾਨਾਂ ਦੇ ਲਈ ਜਿਹੜਾ ਉਹ ਚੱਲ ਰਿਹਾ, ਇਨਫੈਕਟ ਇਕੱਲੇ ਪੰਜਾਬ ਹੀ ਨਹੀਂ ਬਲਕਿ ਪੂਰੇ ਜਿਹੜੇ ਭਾਰਤ ਦੇ ਜਿਹੜੇ ਕਿਸਾਨਾਂ ਦੇ ਹੱਕ ਦੇ ਲਈ ਇਹ ਜਿਹੜਾ ਆ ਉਹ ਉੱਥੇ ਸੰਘਰਸ਼ ਚੱਲ ਰਿਹਾ ਆ, ਉਸ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਾਂਗੇ। ਅਤੇ ਮੇਰੇ ਨਾਲ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪੰਜਾਬੀ ਰੇਡੀਓ USA ਦੇ ਨਾਲ ਜਿਹੜੇ ਕੰਮ ਕਰਦੇ ਆ ਰਹੇ ਲੰਮੇ ਸਮੇਂ ਤੋਂ ਹੁਣ ਬੈਕਗਰਾਊਂਡ ਦੇ ਵਿੱਚ ਚਲੇ ਗਏ ਨੇ, ਪਰ ਅਜੇ ਵੀ ਗੱਲਬਾਤ ਸਾਡੇ ਨਾਲ ਕਰਦੇ ਰਹਿੰਦੇ ਨੇ। ਗੁਰਸਿਮਰਨ ਸਿੰਘ ਜੀ ਜਿਹੜੇ ਉਹ ਜੁੜ ਚੁੱਕੇ ਨੇ। ਗੁਰਸਿਮਰਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੋਅ ਦੇ ਵਿੱਚ ਸ਼ਾਮਲ ਕਰਨ ਦਾ। ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਜੀ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਗੁਰਸਿਮਰਨ, ਅੱਜ ਆਪਣੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਇੱਕ ਗੈਸਟ ਜਿਹੜੇ ਜੁੜੇ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਾਡੇ ਇਸ ਸ਼ੋਅ ਕਰਨ ਦਾ ਮੇਨ ਮਕਸਦ ਇਹ ਵੀ ਹੈਗਾ ਆ, ਆਪਾਂ ਹਰ ਇੱਕ ਦੀਆਂ ਜਿਹੜਾ ਨਜ਼ਰੀਆ ਹੈ ਉਹ ਦੇਖ ਰਹੇ ਹਾਂ। ਆਪਾਂ ਇਸ ਵਾਰ ਇਹ ਦੇਖਿਆ ਵੀ ਇਸ ਸੰਘਰਸ਼ ਦੇ ਵਿੱਚ ਇੱਕ ਤਾਂ ਜਿਹੜੇ ਬਾਹਰ ਬੈਠੇ ਲੋਕ ਆ ਉਹਨਾਂ ਨੇ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਪਾ ਰਹੇ ਨੇ, ਉਹ ਬਹੁਤ ਹੱਲਾਸ਼ੇਰੀ ਉਸ ਦੇ ਵਿੱਚ ਦੇ ਰਹੇ ਨੇ। ਦੈਨ ਯੰਗਸਟਰਸ ਜਿਹੜੇ ਇਸ ਦੇ ਵਿੱਚ ਬਹੁਤ ਨੇ, ਅਤੇ ਔਰਤਾਂ ਦਾ ਸਭ ਤੋਂ ਵੱਡਾ ਜਿਹੜਾ ਇਸ ਵਾਰ ਯੋਗਦਾਨ ਰਿਹਾ ਆ, ਉਹਨਾਂ ਨੇ ਇਸ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਆਉਣ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਪਾਇਆ ਆ। ਸੋ ਅੱਜ ਆਪਣੇ ਨਾਲ ਬੇਕਰਸਫੀਲਡ ਤੋਂ ਹਰਮੀਤ ਕੌਰ ਮਾਨ ਜਿਹੜੇ ਉਹ ਜੁੜੇ ਨੇ। ਅੱਜ ਆਪਾਂ ਉਹਨਾਂ ਦੇ ਇਹ ਸਾਰੀਆਂ ਚੀਜ਼ਾਂ ਦੇ ਤਰਫਾਂ ਤੋਂ ਉਹਨਾਂ ਦੇ ਵਿਚਾਰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਰਮੀਤ ਕੌਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਗੁਰਸਿਮਰਨ, ਹਰਮੀਤ, ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਕਿਸਾਨੀ ਸੰਘਰਸ਼ ਨੂੰ ਹੁਣ ਜਿਹੜਾ ਚੱਲਦਿਆਂ ਨੂੰ ਦੇਖੋ ਕਈ ਮਹੀਨੇ ਜਿਹੜੇ ਉਹ ਹੋ ਗਏ ਆ। ਸੋ ਸਭ ਤੋਂ ਪਹਿਲਾਂ ਤਾਂ ਇਹੀ ਆਪਾਂ ਜੇ ਗੱਲਬਾਤ ਦੀ ਇੱਥੋਂ ਹੀ ਸ਼ੁਰੂਆਤ ਕਰੀਏ। ਜਦ ਆਪਾਂ ਸ਼ੁਰੂਆਤ ਦੇ ਵਿੱਚ ਦੇਖ ਰਹੇ ਸੀਗੇ, ਆਈ ਥਿੰਕ ਅਕਤੂਬਰ ਨਵੰਬਰ ਦਾ ਜਿਹੜਾ ਇਹ ਸਮਾਂ ਸੀ ਜਦੋਂ ਇਸ ਦੇ ਬਾਰੇ ਚਰਚਾਵਾਂ ਜਿਹੜੀਆਂ ਜ਼ਿਆਦਾ ਤੇਜ਼ ਹੋਈਆਂ ਸੀ। ਸੋ ਉਦੋਂ ਤੁਸੀਂ ਕਿੰਨਾ ਕੁ ਆਪਾਂ ਇਸ ਦੇ ਪੱਖ ਤੋਂ ਜਿਹੜਾ ਉਹ ਜਾਣਦੇ ਸੀਗੇ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ, ਅੰਟਿਲ ਆਪਾਂ ਦੇਖਿਆ ਵੀ ਹਾਂ ਵੀ ਹੁਣ ਤਾਂ ਮੋਰਚਾ ਬਹੁਤ ਅੱਗੇ ਤੱਕ ਲੰਘ ਗਿਆ, ਬਾਰਡਰ ਵੀ ਜਿਹੜੇ ਉਹਨਾਂ ਨੇ ਉਹ ਪਾਰ ਕਰਕੇ ਚਲੇ ਗਏ। ਉਸ ਤੋਂ ਪਹਿਲਾਂ ਕਿੰਨਾ ਕੁ ਆਪਾਂ ਜਾਣਦੇ ਸੀਗੇ? ਸੋ ਅੱਜ ਦੀ ਗੱਲਬਾਤ ਇੱਦਾਂ ਕੋਈ ਸਿੱਧੇ ਸਵਾਲ ਜਵਾਬ ਨਹੀਂ, ਆਪਾਂ ਕਾਈਂਡ ਆਫ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਪਾਂ ਕਿੰਨਾ ਕੁ ਜਾਣਦੇ ਸੀ ਅਤੇ ਆਪਾਂ ਨੂੰ ਕਿੱਦਾਂ ਹੋਰ ਇਸ ਦੇ ਵਿੱਚ ਨੌਲੇਜ ਜਿਹੜੀ ਉਹ ਵਧੀ ਹੈਗੀ ਆ। ਜੀ ਜੀ ਰਾਜਕਰਨ ਜੀ, ਤੇ ਮੇਰੇ ਪੱਖੋਂ ਜੇ ਦੇਖਿਆ ਜਾਵੇ, ਆਪਾਂ ਵੈਸੇ ਨਿਊਜ਼ ਸੁਣਦੇ ਰਹਿੰਦੇ ਹਾਂ, ਆਰਟੀਕਲਸ ਵਗੈਰਾ ਪੜ੍ਹਦੇ ਰਹਿੰਦੇ ਹਾਂ। ਉਹਨਾਂ ਦੇ ਨਾਲ ਤਾਂ ਵੈਸੇ ਜਿਹੜੀ ਨੋਰਮਲ ਨਿਊਜ਼ ਹੁੰਦੀ ਹੈ ਉਹ ਤਾਂ ਮਿਲ ਜਾਂਦੀ ਹੈ, ਪਰ ਉਹਦੀ ਗਹਿਰਾਈ, ਉਹਦੀਆਂ ਨਿਊਆਂਸਿਸ, ਉਹਦੀ ਡਿਟੇਲਸ ਵਗੈਰਾ ਕਦੀ ਕਦੀ ਆਪਾਂ ਕਹਿੰਦੇ ਵੀ ਛੱਡੋ ਪਰੇ, ਚਲੋ ਜੋ ਹੋ ਰਿਹਾ ਹੋ ਲੈਣ ਦੋ। ਰਾਈਟ, ਪੰਜਾਬ 'ਚ ਆਪਣੇ ਲੋਕ ਹੈਗੇ ਨੇ, ਉਹ ਬੈਠੇ ਨੇ ਧਰਨੇ ਤੇ, ਆਪਾਂ ਆਪਣਾ ਕੰਮ ਕਰੀਏ। ਪਰ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਹੁੰਦੀ ਹੈਗੀ। ਪਰ ਜਦੋਂ ਤੁਸੀਂ ਜਿਵੇਂ ਕਿਹਾ ਵੀ ਜਦੋਂ ਕੰਮ ਥੋੜਾ ਜਿਹਾ ਵਧਣ ਲੱਗਿਆ ਦਿੱਲੀ ਵੱਲ ਨੂੰ ਜਾਂ ਹੋਰ ਜਿਹੜੀਆਂ ਵੱਡੀਆਂ ਖਬਰਾਂ ਆਈਆਂ ਸੀਗੀਆਂ, ਉਦੋਂ ਥੋੜੀ ਜਿਹੀ ਦਿਲਚਸਪੀ ਹੋਰ ਵਧੀ ਵੀ ਵਾਕਈ ਜੀ ਇਹ ਕੁਛ ਬਣ ਰਿਹਾ ਇਹਦਾ। ਇਹ ਨਹੀਂ ਬਸ ਲੋਕਾਂ ਨੇ ਰੋਡ ਤੇ ਆ ਕੇ ਬਹਿ ਕੇ 2 ਮਹੀਨਿਆਂ ਲਈ ਫਿਰ ਵਾਪਸ ਘਰ ਚੱਲ ਜਾਣਾ। ਇਹ ਐਕਚੁਅਲੀ ਐਂਡ ਤੱਕ ਲੈ ਕੇ ਜਾਣਗੇ, ਤੇ ਉਹਦੇ ਨਾਲ ਫਿਰ ਦਿਲਚਸਪੀ ਹੋਰ ਬਹੁਤ ਜ਼ਿਆਦਾ ਵਧੀ ਹੈ। ਤੇ ਖਾਸ ਕਰਕੇ ਜੋ ਮੈਂ ਦੇਖਿਆ ਆਪਣੇ ਨਾਲ ਦੇ ਜਿਹੜੇ ਸਾਥੀ ਹੈ ਇੱਥੇ, ਥੋੜੇ ਯੰਗਰ ਕਰਾਊਡ ਵੀ ਹੈਗਾ, ਉਹਨਾਂ ਦੇ ਵਿੱਚ ਵੀ ਦਿਲਚਸਪੀ ਬਹੁਤ ਜ਼ਿਆਦਾ ਵੱਧ ਗਈ ਇੱਕੋ ਦਮ। ਪਹਿਲਾਂ ਤਾਂ ਸੀਗਾ ਵੀ ਚਲੋ ਉਹ ਤਾਂ ਪੰਜਾਬ ਵਾਲੇ ਆ, ਉਹਨਾਂ ਨੂੰ ਕੀ ਆਪਣਾ ਲੱਗਦਾ ਹੈ ਨਾ, ਪਰ ਜਿਉਂ ਆਪਾਂ ਦੇਖਿਆ ਵੀ ਇਹ ਆਪਣੇ ਪਰਿਵਾਰਕ ਮੈਂਬਰ ਨੇ, ਕਿਉਂਕਿ ਸਾਰੇ ਜਿਹੜੇ ਪੰਜਾਬ ਨੂੰ ਜਾਂ ਹਰਿਆਣੇ ਨੂੰ ਬਿਲੋਂਗ ਕਰਦੇ ਨੇ, ਸਾਰਿਆਂ ਦੇ ਨਾਲ ਕਿਸਾਨੀ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੀ ਹੋਈ ਹੈ ਜ਼ਰੂਰ, ਭਾਵੇਂ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਉੱਥੇ ਜਾਂ ਉਹਨਾਂ ਦੇ ਸਕੀ ਫੈਮਿਲੀ ਚੋਂ ਕੋਈ ਨਾ ਕੋਈ ਬੈਠਾ ਉੱਥੇ ਧਰਨੇ ਦੇ ਵਿੱਚ, ਪ੍ਰੋਟੈਸਟ ਦੇ ਵਿੱਚ। ਸੋ ਜਦੋਂ ਉਹ ਦੇਖਣ ਨੂੰ ਮਿਲਿਆ ਕਿ ਵਾਕਈ ਜੀ ਸਿਰਫ ਪੰਜਾਬ ਨਹੀਂ ਪੂਰਾ ਵਿਸ਼ਵ ਇਸ ਦੇ ਵਿੱਚ ਜੁੜਿਆ ਹੋਇਆ ਹੈਗਾ, ਉਦੋਂ ਫਿਰ ਹਰ ਇੱਕ ਪਲ ਪਲ ਦੀ ਖਬਰ ਦੀ ਜਿਹੜੀ ਦਿਲਚਸਪੀ ਸੀਗੀ ਉਹ ਵਧਣੀ ਜ਼ਰੂਰ ਦੇਖੀ ਮੈਂ ਆਪਣੇ ਯੰਗ ਕਰਾਊਡ ਦੇ ਵਿੱਚ। ਜੀ ਹਰਮੀਤ। ਹਾਂਜੀ, ਮੇਰਾ ਤਾਂ ਵੈਸੇ ਮੈਨੂੰ ਬਾਹਲਾ ਪਤਾ ਹੀ ਨਹੀਂ ਸੀਗਾ ਨਵੰਬਰ 25-26 ਤੋਂ ਪਹਿਲਾਂ ਵੀ। ਆਈ ਥਿੰਕ ਥੋੜਾ ਬਹੁਤਾ ਸੁਣਿਆ ਸੀ ਵੀ ਬਿੱਲ ਪਹਿਲਾਂ ਆਰਡੀਨੈਂਸ ਸੀਗੇ, ਫਿਰ ਪਾਸ ਹੋਏ ਆ, ਤੇ ਫਿਰ ਪੰਜਾਬ ਦੇ ਵਿੱਚ ਧਰਨੇ ਲੱਗੇ ਆ। ਆਈ ਥਿੰਕ ਮੇਬੀ ਲਾਈਕ once a week, once a month ਕੋਈ ਅਪਡੇਟ ਚੈੱਕ ਕੀਤੀ ਸੀ, ਬਿਕਾਜ਼ ਮੈਂ ਇੱਥੋਂ ਦੀ ਬੋਰਨ ਆ, ਤੇ ਮੇਰੇ ਨਾਲ ਦੇ ਵੀ ਜਿਹੜੇ ਆਈ ਥਿੰਕ ਮੇਰੀ ਕੋਹੋਰਟ ਆ, ਮੇਰੇ ਸਾਥੀ ਆ, ਉਹਨਾਂ ਦਾ ਵੀ ਸਿਮਿਲਰ ਸਿਚੁਏਸ਼ਨ ਹੋਊਗੀ। ਜਦੋਂ ਨਵੰਬਰ 25-26 ਟਾਈਮ ਤੇ ਜਦੋਂ
ਜੀ ਦਿੱਲੀ ਪੰਜਾਬ ਤੋਂ ਦਿੱਲੀ ਪਹੁੰਚੇ ਆ ਜਾਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉੱਥੇ ਬੈਰੀਕੇਡਸ ਨਾਲ ਰੋਕਿਆ ਗਿਆ ਤੇ ਇੱਕ ਉਹ ਇਮੇਜ ਆ ਜਿੱਥੇ ਉਹ ਤਸਵੀਰ ਆਪਣੇ ਮਨ 'ਚ ਛਪੀ ਹੋਈ ਹੈ ਜਿੱਥੇ ਉਹ ਬਾਪੂ ਜੀ ਲਾਠੀ ਤੋਂ ਬਚ ਰਹੇ ਆ ਤੇ ਉਹ ਜਿਹੀਆਂ ਜਦੋਂ ਇਮੇजेस ਅਰਾਊਂਡ ਨਵੰਬਰ 25-26 ਦੇਖਣ ਨੂੰ ਮਿਲੀਆਂ ਵਾਇਰਲ ਹੋਈਆਂ ਵੀ ਆਪਣੇ ਬਜ਼ੁਰਗਾਂ ਵਰਗੇ ਆਪਣੇ ਬਾਪੂਆਂ ਵਰਗੇ ਉੱਥੇ ਫਾਰਮਰਸ ਰਾਈਟ ਉਹਨਾਂ ਤੇ ਇੰਨਾ ਅਤਿਆਚਾਰ ਹੋ ਰਿਹਾ ਵਾਇਲੈਂਸ ਹੋ ਰਿਹਾ ਤੇ ਉਹਦੇ ਨਾਲ ਆਈ ਥਿੰਕ ਲੋਕਾਂ ਦਾ ਇੱਕ ਇਮੋਸ਼ਨਲ ਕਨੈਕਸ਼ਨ ਬਣ ਗਿਆ ਤੇ ਉਦੋਂ ਬਾਅਦ ਚ ਮੈਂ ਤਾਂ ਪਰਸਨਲੀ ਉਦੋਂ ਬਾਅਦ ਚ ਇਹਦੇ ਨਾਲ ਕਨੈਕਟ ਹੋਈ ਜੀ ਸੋ ਆਈ ਥਿੰਕ ਉਹ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਆ ਉਹ ਉਸਨੇ ਬਹੁਤ ਜ਼ਿਆਦਾ ਝੰਜੋੜਿਆ ਲੋਕਾਂ ਨੂੰ ਬਹੁਤ ਸਾਰੇ ਉਹਨਾਂ ਦੇ ਅੰਦਰ ਸਵਾਲ ਜਿਹੜੇ ਉਹ ਪੈਦਾ ਕੀਤੇ ਵੀ ਉੱਥੇ ਤਾਂ ਨਾਰਾ ਆਪਾਂ ਨੂੰ ਇਹ ਸੁਣਨ ਨੂੰ ਮਿਲਦਾ ਸੀਗਾ ਹਰਮੀਤ ਤੇ ਗੁਰਸਿਮਰਨ ਵੀ ਜੈ ਜਵਾਨ ਤੇ ਜੈ ਕਿਸਾਨ ਤੇ ਉੱਥੇ ਆਪਾਂ ਨੂੰ ਪੁੱਠਾ ਦੇਖਣ ਨੂੰ ਮਿਲਿਆ ਵੀ ਕਿਸਾਨ ਨੂੰ ਕੁੱਟੇ ਜਵਾਨ ਸੋ ਕਿਉਂਕਿ ਸੋ ਉਹ ਚੀਜ਼ ਦੇਖ ਕੇ ਲੋਕਾਂ ਨੂੰ ਬਹੁਤ ਹੋਇਆ ਕਿਉਂਕਿ ਬਹੁਤ ਸਾਰੇ ਜਿਹੜੇ ਕਿਸਾਨ ਇਸ ਸੰਘਰਸ਼ ਦੇ ਵਿੱਚ ਅੱਗੇ ਆਏ ਆ ਉਹ ਕਿਤੇ ਨਾ ਕਿਤੇ ਫੌਜ ਦੇ ਨਾਲ ਵੀ ਸੰਬੰਧਿਤ ਰਹੇ ਆ ਉਹ ਜੇ ਆਪ ਰਿਟਾਇਰਡ ਫੌਜੀ ਆ ਤਾਂ ਨਹੀਂ ਤਾਂ ਕਈਆਂ ਦੇ ਤਾਂ ਜਿਹੜੇ ਪੁੱਤ ਆ ਉਹ ਆਲਰੇਡੀ ਉੱਥੇ ਜਿਹੜੇ ਉੱਥੇ ਬਾਰਡਰ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ ਸੋ ਉਸ ਚੀਜ਼ ਨੇ ਆਈ ਥਿੰਕ ਦੇਖੋ ਗੁਰਸਿਮਰਨ ਥੋੜ੍ਹੀ ਛੋਟੀ ਉਮਰ ਸੀਗੀ ਜਦੋਂ ਉਹ ਅਮਰੀਕਾ ਦੇ ਵਿੱਚ ਆਇਆ ਤੁਸੀਂ ਦੱਸਿਆ ਵੀ ਤੁਸੀਂ ਇੱਥੇ ਦੇ ਬੋਰਨ ਆ ਮੈਂ ਇਨ ਦਾ ਮਿਡਲ ਕਹਿ ਲਓ ਵੀ ਆਪਣੀ ਏਜ ਦੇ ਵਿੱਚ ਇੱਥੇ ਆਫਟਰ ਬੈਚਲਰਸ ਮੈਂ ਇੱਥੇ ਆਇਆ ਸੋ ਅਸੀਂ ਇਹ ਇਸ ਲਈ ਕਰ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਵੀ ਦਿਖਾਉਣਾ ਚਾਹੁੰਦੇ ਹਾਂ ਵੀ ਈਵਨ ਦੋ ਜਨਰੇਸ਼ਨ ਸੇਮ ਆ ਪਰ ਹਰ ਇੱਕ ਦਾ ਨਜ਼ਰੀਆ ਜਿਹੜਾ ਉਹ ਵੱਖਰਾ ਵੱਖਰਾ ਹੈਗਾ ਆ ਮੇਰੀ ਤਵੱਜੋ ਜਿਹੜੀ ਜ਼ਿਆਦਾ ਰਹਿੰਦੀ ਆ ਵੀ ਹਾਂ ਉੱਥੇ ਕੀ ਨਾਲ ਦੇ ਨਾਲ ਚੱਲ ਰਿਹਾ ਜ਼ਿਆਦਾ ਉੱਥੇ ਗੁਰਸਿਮਰਨ ਬੈਲੈਂਸ ਰੱਖਦਾ ਹੈ ਹਰਮੀਤ ਕਦੀ ਕਦੀ ਜਿੱਦਾਂ ਤੁਸੀਂ ਇਹ ਦੱਸਿਆ ਸੋ ਇਹ ਚੀਜ਼ਾਂ ਨੇ ਜਿਹੜੇ ਇੱਥੋਂ ਦੇ ਬੋਰਨ ਵੀ ਹੈਗੇ ਆ ਜਾਂ ਇੱਥੋਂ ਦਾ ਯੰਗਸਟਰ ਕਰਾਊਡ ਵੀ ਹੈਗਾ ਆ ਜਿਹੜਾ ਇੰਨੀ ਜ਼ਿਆਦਾ ਦਿਲਚਸਪੀ ਘੱਟ ਲੈਂਦਾ ਆ ਪੰਜਾਬ ਦੇ ਵਿੱਚ ਅਜਿਹੀਆਂ ਚੀਜ਼ਾਂ ਦੇ ਉਸ ਨੂੰ ਵੀ ਇਸ ਦੇ ਨਾਲ ਬਹੁਤ ਗੂੜੇ ਤੌਰ ਦੇ ਉੱਤੇ ਜੋੜ ਦਿੱਤਾ ਕਿਉਂਕਿ ਜਿਸ ਇਲਾਕੇ ਤੋਂ ਤੁਸੀਂ ਹੈਗੇ ਹੋ ਹਰਮੀਤ ਇੱਥੇ ਵੀ ਕਿਸਾਨੀ ਕਾਫੀ ਹੁੰਦੀ ਆ ਆਪਣੇ ਪੰਜਾਬੀ ਬਹੁਤ ਜ਼ਿਆਦਾ ਹੁਣ ਇੱਥੇ ਹੈਗੇ ਨੇ ਹਾਂਜੀ ਬੇਕਰਸਫੀਲਡ ਦੀ ਗੱਲ ਕਰਦੇ ਤੁਸੀਂ ਜੀ ਹਾਂਜੀ ਬੇਕਰਸਫੀਲਡ ਦੇ ਵਿੱਚ ਬਹੁਤ ਇੱਥੇ ਇਟਸ ਅ ਫਾਰਮਿੰਗ ਕਲਚਰ ਹੈਗਾ ਆਈ ਥਿੰਕ ਜਿਹੜੇ ਇੱਥੇ ਪੰਜਾਬੀ ਰਹਿੰਦੇ ਆ ਜ਼ਿਆਦਾਤਰ ਉਹ ਇੰਨੇ ਫਾਰਮਿੰਗ ਦੇ ਨਾਲ ਐਸੋਸੀਏਟਿਡ ਨਹੀਂ ਹੈਗੇ ਬਟ ਆਪਾਂ ਪੰਜਾਬ 'ਚੋਂ ਪੰਜਾਬੀਆਂ ਨੂੰ ਕੱਢ ਸਕਦੇ ਹਾਂ ਬਟ ਆਪਣੀ ਜਿਹੜੀ ਅੰਦਰ ਕਿਸਾਨੀ ਨਾਲ ਜੁੜੀ ਹੋਈ ਰੂਹ ਆ ਉਹ ਹਜੇ ਵੀ ਐਜ਼ ਯੂ ਕੈਨ ਸੀ ਭਲਾ ਇੱਥੇ ਜੰਮੇ ਆ ਆਪਾਂ ਫਿਰ ਵੀ ਉਹ ਨਾਲ ਜੁੜੀ ਹੋਈ ਆ ਜੀ ਗੁਰਸਿਮਰਨ ਹਾਂਜੀ ਰਾਜ ਨੇ ਇੱਕ ਗੱਲ ਮੈਂ ਜ਼ਰੂਰ ਕਰਨੀ ਸੀ ਤੁਸੀਂ ਕਿਹਾ ਜਿਵੇਂ ਵੀ ਲੋਕਾਂ ਦੀ ਅਵੇਅਰਨੈਸ ਥੋੜੀ ਜਿਹੀ ਵਧੀ ਵੱਖ-ਵੱਖ ਤਸਵੀਰਾਂ ਦੇਖਣ ਨੂੰ ਮਿਲੀਆਂ ਤਸ਼ੱਦਦ ਜਿਹੜੀ ਹੋਈ ਸੀ ਉੱਥੇ ਉਸ ਦੇ ਜਿਹੜੇ ਨਤੀਜੇ ਸੀਗੇ ਉਹ ਦੇਖਣ ਨੂੰ ਮਿਲੇ ਤੇ ਉਸ ਚੀਜ਼ਾਂ ਨੂੰ ਦੇਖ ਕੇ ਲੋਕ ਜਿਹੜੇ ਭਾਵਕ ਹੋਏ ਨੇ ਵੀ ਵਾਕਈ ਜੀ ਜੋ ਹੋਇਆਗਾ ਇੰਨਾ ਮਾੜਾ ਹੋ ਰਿਹਾ ਹੈਗਾ ਆਪਣੇ ਬਾਪੂ ਬਜ਼ੁਰਗਾਂ ਦੇ ਨਾਲ ਉਹਦੇ ਨਾਲ ਨਾਲ ਇੱਕ ਨਾ ਜੋ ਮੇਰੇ ਦਿਮਾਗ 'ਚ ਗੱਲ ਆਈ ਸੀ ਵੀ ਇੱਕਦਮ ਅਵੇਅਰਨੈਸ ਪੈਦਾ ਕਿੱਦਾਂ ਹੋਈ ਪਹਿਲਾਂ ਹੀ ਹੁੰਦਾ ਸੀਗਾ ਵੀ ਤੁਸੀਂ ਜਦੋਂ ਪੰਜਾਬ ਦੀ ਖਬਰ ਲੈਣੀ ਹੁੰਦੀ ਸੀਗੀ ਤੁਸੀਂ ਪੰਜਾਬੀ ਚੈਨਲ ਲਾਓਗੇ ਪੰਜਾਬੀ ਖਬਰਾਂ ਸੁਣੋਗੇ ਪੰਜਾਬੀ ਦੇ ਵਿੱਚ ਜੀ ਰਾਈਟ ਸੋ ਹੁਣ ਕੀ ਹੋਇਆ ਹੈਗਾ ਕਿਉਂਕਿ ਚਲੋ ਇੰਡੀਆ ਦਾ ਜਿਹੜਾ ਸੋਸ਼ਲ ਮੀਡੀਆ ਹੈਗਾ ਇੰਡੀਆ ਦਾ ਮੇਨ ਸਟ੍ਰੀਮ ਮੀਡੀਆ ਹੈਗਾ ਉਹਨਾਂ ਨੇ ਤਾਂ ਖਬਰ ਲਾਉਣੀ ਹੈ ਆਪਣੇ ਹਿਸਾਬ ਨਾਲ ਤੇ ਭਾਵੇਂ ਇੰਡੀਆ ਦੇ ਪੰਜਾਬੀ ਮੀਡੀਆ ਨੇ ਵੀ ਥੋੜੀ ਜਿਹੀ ਖਬਰ ਆਉਣੀ ਹੈ ਆਪਣੇ ਹਿਸਾਬ ਨਾਲ ਸੋ ਜਿਹੜੇ ਸੋਸ਼ਲ ਮੀਡੀਆ ਦੀ ਖਬਰਾਂ ਸੀਗੀਆਂ ਉਹਨਾਂ ਨੇ ਯੰਗਸਟਰ ਕਰਾਊਡ ਨੂੰ ਜ਼ਿਆਦਾ ਖਿੱਚਿਆ ਮੈਨੂੰ ਲੱਗਦਾ ਕਿਉਂਕਿ ਆਬਵੀਅਸਲੀ ਸੋਸ਼ਲ ਮੀਡੀਆ ਤਾਂ ਅੱਜ ਕੱਲ ਯੰਗਸਟਰ ਦੇ ਦਿਲ ਦੇ ਵਿੱਚ ਵਸਿਆ ਹੋਇਆ ਹੈਗਾ ਸੋ ਭਾਵੇਂ ਇੰਸਟਾਗ੍ਰਾਮ ਖੋਲ ਲਓ ਟਵਿੱਟਰ ਖੋਲ ਲਓ ਫੇਸਬੁੱਕ ਖੋਲ ਲਓ ਕੋਈ ਨਾ ਕੋਈ ਖਬਰ ਆਈ ਜਾਂਦੀ ਹੈਗੀ ਤੇ ਜਦੋਂ ਉਹਨਾਂ ਦੀ ਭਾਸ਼ਾ ਦੇ ਵਿੱਚ ਖਬਰ ਆਉਂਦੀ ਹੈ ਉਹ ਥੋੜੀ ਜਿਹੀ ਜ਼ਿਆਦਾ ਈਜ਼ੀਲੀ ਅੰਡਰਸਟੈਂਡ ਕਰ ਲੈਂਦੇ ਆ ਨਾਲ ਜਿਹੜਾ ਕੰਟੈਂਟ ਬਣ ਰਿਹਾ ਹੁੰਦਾ ਹੈਗਾ ਲੋਕ ਡਿਫਰੈਂਟ ਤਰੀਕੇ ਦੇ ਨਾਲ ਸਿਚੁਏਸ਼ਨ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਹਰ ਇੱਕ ਇਨਸਾਨ ਤੱਕ ਹਰ ਇੱਕ ਮਨੁੱਖ ਤੱਕ ਜਿਹੜਾ ਅੰਗਰੇਜ਼ੀ ਬੋਲਦਾ ਪੰਜਾਬੀ ਬੋਲਦਾ ਹਿੰਦੀ ਬੋਲਦਾ ਉਹਨਾਂ ਤੱਕ ਜਿਹੜੀ ਖਬਰਾਂ ਇਹ ਪਹੁੰਚ ਸਕਣ ਸੋ ਆਈ ਥਿੰਕ ਉਹਦੇ ਨਾਲ ਵੀ ਬਹੁਤ ਵੱਡਾ ਫਾਇਦਾ ਹੋਏਗਾ ਇਸ ਚੀਜ਼ ਨੂੰ ਹੋਰ ਅੱਗੇ ਲਿਆਉਣ ਵਾਸਤੇ ਨਹੀਂ ਤਾਂ ਜੇ ਸਿਰਫ ਆਪਾਂ ਇੱਕ ਕਰਾਊਡ ਤੱਕ ਰਹਿ ਜਾਂਦੇ ਆ ਤਾਂ ਉੱਥੇ ਸ਼ਾਇਦ ਥੋੜੀ ਜਿਹੀ ਮਾਰ ਖਾ ਜਾਂਦੇ ਜੀ ਜੀ ਬਿਲਕੁਲ ਤੇ ਇਹਦੇ ਨਾਲ ਹੀ ਮੈਂ ਕਹਿਣਾ ਸੀਗਾ ਵੀ ਜਿੱਦਾਂ ਹਰਮੀਤ ਇਹਨਾਂ ਦਾ ਜਿਹੜਾ ਇੰਸਟਾਗ੍ਰਾਮ ਪੇਜ ਹੈਗਾ ਪਹਿਲਾਂ ਮੈਨੂੰ ਇਹਨਾਂ ਨੂੰ ਜਾਣਦਾ ਨਹੀਂ ਹੁੰਦਾ ਸੀਗਾ ਮੈਂ ਇਹਨਾਂ ਦੇ ਪੇਜ ਤੋਂ ਇਹਨਾਂ ਨੂੰ ਜਾਣਨਾ ਸ਼ੁਰੂ ਕੀਤਾ ਵੀ ਇਹਨਾਂ ਨੇ ਕਾਫੀ ਵੀਡੀਓਜ਼ ਬਣਾਈਆਂ ਸੀਗੀਆਂ ਪਹਿਲਾਂ ਜਦੋਂ ਮੋਰਚਾ ਸ਼ੁਰੂ ਹੋਇਆ ਸੀਗਾ ਡਿਫਰੈਂਟ ਕਨਸੈਪਟਸ ਨੂੰ ਐਕਸਪਲੇਨ ਕਰਨ ਦੀਆਂ ਹਨਾ ਵੀ ਇਹ ਹੋ ਕੀ ਰਿਹਾ ਹੈਗਾ ਇਹਦਾ ਮਤਲਬ ਕੀ ਹੈ ਇਹਦੇ ਨਤੀਜੇ ਕੀ ਹੋ ਸਕਦੇ ਨੇ ਫਾਇਦੇ ਨੁਕਸਾਨ ਉਹਨਾਂ ਦੇ ਬਾਰੇ ਬਹੁਤ ਸਾਰੀ ਵੀਡੀਓਜ਼ ਬਣਾਈਆਂ ਜਿਹੜੀਆਂ ਕਾਫੀ ਵਾਇਰਲ ਹੋਈਆਂ ਗਈਆਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਵਿਊ ਹੋਏ ਨੇ
ਸੋ ਉਹਦੇ ਨਾਲ ਜਿੰਨੇ ਲੋਕ ਜੁੜੇ ਨੇ ਮੋਰਚੇ ਦੇ ਨਾਲ, ਸੰਘਰਸ਼ ਦੇ ਨਾਲ, ਉਹਦਾ ਬੇਸਿਕਲੀ ਇੱਕ ਤਰ੍ਹਾਂ ਕਹਿ ਸਕਦੇ ਇੱਕ ਥੈਂਕਲੈਸ ਜੌਬ ਹੈਗੀ। ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਜਾਗਰੂਕਤਾ ਪੈਦਾ ਕਰਨ ਦੀ, ਕੋਈ ਪਰਸਨਲ ਗੇਨ ਨਹੀਂ ਹੈਗਾ ਉਹਦੇ ਵਿੱਚ, ਕੋਈ ਪੈਸਾ ਪੂਸਾ ਨਹੀਂ ਮਿਲਦਾ ਹੈਗਾ ਇੱਦਾਂ। ਤੁਸੀਂ ਕੰਟੈਂਟ ਬਣਾ ਰਹੇ ਹੋਗੇ, ਤੁਸੀਂ ਬਸ ਜਾਗਰੂਕਤਾ ਫੈਲਾਉਣੀ ਹੈ ਤਾਂ ਕਿ ਆਪਣਾ ਜਿਹੜਾ ਇਹ ਮੋਰਚਾ ਹੈਗਾ ਇਹ ਸਫਲਤਾ ਤੱਕ ਵਧੇ। ਸੋ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਹਰਮੀਤ ਦੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਬੈਠੇ ਹੈਗੇ ਯੰਗਸਟਰਸ ਡਿਫਰੈਂਟ ਤਰ੍ਹਾਂ ਦਾ ਕੰਟੈਂਟ ਕ੍ਰੀਏਟ ਕਰ ਰਹੇ ਨੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮੈਨੂੰ ਲੱਗਦਾ ਸਾਹਿਬ। ਜੀ ਜੀ ਹਰਮੀਤ, ਸੋ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ? ਵੀ ਪਹਿਲਾਂ ਤਾਂ ਥੈਂਕ ਯੂ ਆ ਤੁਹਾਡਾ ਵੀ ਤੁਸੀਂ ਜਿਹੜੀਆਂ ਇਹ ਵੀਡੀਓਜ਼ ਜਿਹੜੇ ਬਣਾ ਰਹੇ, ਕਿਉਂਕਿ ਹਰ ਇੱਕ ਪੰਜਾਬੀ ਦਾ ਕਿਤੇ ਨਾ ਕਿਤੇ ਫਰਜ਼ ਵੀ ਹੈਗਾ, ਡਿਊਟੀ ਵੀ ਆ, ਅਤੇ ਨਿਭਾ ਰਹੇ ਹੋ ਤੁਸੀਂ ਇਸ ਚੀਜ਼ ਲਈ, ਧੰਨਵਾਦ। ਜਿਹੜੀ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਇਹ ਹੁਣ ਮੂਵਮੈਂਟ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ, ਅਟੈਂਸ਼ਨ ਇਸ ਦੇ ਉੱਤੇ ਜਿਹੜੀ ਉਹ ਆਈ ਹੈਗੀ ਆ, ਇਸ ਦੇ ਵਿੱਚ ਤੁਹਾਡੇ ਵਰਗੀਆਂ ਜਿਹੜੀਆਂ ਸਾਡੀਆਂ ਭੈਣਾਂ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਆਪਾਂ ਉੱਥੇ ਵੀ ਦੇਖਿਆ ਵੀ ਸੰਘਰਸ਼ ਦੇ ਵਿੱਚ ਵੀ ਉੱਥੇ ਇਸ ਵਾਰ ਔਰਤਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਜਿਹੜਾ ਉਹ ਹਿੱਸਾ ਲਿਆ ਹੈਗਾ ਆ। NRI ਦੀ, ਯੰਗ ਬੰਦਿਆਂ ਦੀ, ਯੰਗ ਲੋਕਾਂ ਦੀ, ਅਤੇ ਐਜ਼ ਏ ਫੀਮੇਲ ਆਵਾਜ਼ ਤੁਸੀਂ ਜਿਹੜੇ ਉਹ ਬਣੇ ਆ। ਤੁਸੀਂ ਇਸ ਸਾਰੇ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ? ਬੜਾ ਲੰਬਾ ਸਵਾਲ ਆ। ਆਈ ਥਿੰਕ ਇਹ ਦੋ ਗੱਲਾਂ ਹੋ ਗਈਆਂ, ਇੱਕ ਔਰਤਾਂ ਦਾ ਯੋਗਦਾਨ ਤੇ ਇੱਕ NRI ਦਾ ਯੋਗਦਾਨ। ਸੋ ਔਰਤਾਂ ਦੇ ਯੋਗਦਾਨ ਬਾਰੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਰਿਸਰਚ ਕੀਤਾ ਸੀ, ਤੇ ਮੈਨੂੰ ਇਹ ਜਾਣਨ ਨੂੰ ਮਿਲਿਆ ਵੀ ਰੂਰਲ ਏਰੀਆਜ਼ ਦੇ ਵਿੱਚ 75% ਔਰਤਾਂ ਫਾਰਮ ਵਰਕ ਕਰਦੀਆਂ। ਤੇ ਜਦੋਂ ਆਪਾਂ ਇੱਕ ਕਿਸਾਨ ਦੀ ਇਮੇਜ ਜਾਂ ਤਸਵੀਰ ਆਪਦੇ ਮਨ ਦੇ ਵਿੱਚ ਸੋਚਦੇ ਹਾਂ ਤਾਂ ਅਕਸਰ ਆਪਣੇ ਮਨ ਦੇ ਵਿੱਚ ਨਾ ਤਾਂ ਜਵਾਨ ਦੀ ਤਸਵੀਰ ਆਉਂਦੀ ਹੈ, ਨਾ ਔਰਤ ਦੀ ਤਸਵੀਰ ਆਉਂਦੀ ਹੈ ਆਪਣੇ ਮਨ ਦੇ ਵਿੱਚ, ਕੋਈ ਅਰਾਊਂਡ 50-year-old ਮਿਡਲ ਏਜ ਬੰਦੇ ਦੀ। ਤੇ ਕਿਸੇ ਹਿਸਾਬ ਨਾਲ ਜਿਹੜੀਆਂ ਫੀਮੇਲ ਫਾਰਮਰਸ ਆ ਉਹ ਇੱਕ ਹਿਸਾਬ ਦੀਆਂ ਇਨਵਿਜ਼ੀਬਲ ਹੋ ਗਈਆਂ। ਸੋ ਜਿਹੜਾ ਔਰਤਾਂ ਦਾ ਯੋਗਦਾਨ ਆ ਇਸ ਪ੍ਰੋਟੈਸਟ ਦੇ ਵਿੱਚ, ਉਹ ਤਾਂ ਇੱਕ ਹਿਸਾਬ ਦਾ ਹੋਣਾ ਹੀ ਸੀ, ਬਿਕਾਜ਼ ਇਹ ਉਹਨਾਂ ਦੀ ਵੀ ਲੜਾਈ ਆ। ਸੋ ਜੇ ਐਗਰੀਕਲਚਰ ਇੰਡਸਟਰੀ ਪ੍ਰਾਈਵੇਟਾਈਜ਼ ਹੁੰਦੀ ਹੈ ਤਾਂ ਇਹਦੀ ਸਭ ਤੋਂ ਵੱਧ ਸੱਟ ਵੀ ਔਰਤਾਂ ਨੂੰ ਹੀ ਵੱਜੂਗੀ, ਕਿਉਂਕਿ ਜਦੋਂ ਕਿਸਾਨ ਫੈਮਲੀਜ਼ ਦੇ ਵਿੱਚ ਜਿਹੜੀਆਂ ਔਰਤਾਂ, ਉਹਨਾਂ ਕੋਲ ਬਹੁਤ ਜ਼ਿਆਦਾ ਏਜੰਸੀ ਆ, ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਆ ਆਪਦੀ ਫੈਮਲੀ ਦੇ ਵਿੱਚ ਕਿਸਾਨੀ ਨਿਭਾਉਣ ਦਾ, ਤੇ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਵੀ ਆ। ਅਕਸਰ ਉਹ ਫਾਰਮ ਐਨੀਮਲਸ ਨੂੰ ਸਾਂਭਦੀਆਂ, ਬਾਕੀ ਖੇਤਾਂ 'ਚ ਰੋਟੀ ਭੇਜਣੀ, ਆਪ ਜਾ ਕੇ ਉੱਥੇ ਖੇਤਾਂ 'ਚ ਕੰਮ ਕਰਨਾ। ਸੋ ਉਹਨਾਂ ਨੂੰ ਵੀ ਪਤਾ ਹੈ ਵੀ ਜੇ ਇਹ ਪ੍ਰਾਈਵੇਟਾਈਜ਼ ਹੁੰਦਾ ਐਗਰੀਕਲਚਰ ਤਾਂ ਉਹਨਾਂ ਦਾ ਜਿਹੜਾ ਇੱਕ ਉਹਨਾਂ ਦੀ ਹੋਂਦ ਦੀ ਮੁੱਕ ਜੂਗੀ ਬੇਸਿਕਲੀ, ਤੇ ਉਹ ਬਸ ਇੱਕ ਹਾਊਸ ਵਾਈਫ ਬਣ ਕੇ ਰਹਿ ਜਾਣਗੀਆਂ, ਜਿੱਥੇ ਹਸਬੈਂਡ ਨੌਕਰੀ ਲੱਭਣ ਜਾਣਗੇ ਤੇ ਉਹ ਘਰੇ ਬੈਠੀਆਂ ਰਹਿ ਜਾਣਗੀਆਂ। ਸੋ ਆਈ ਥਿੰਕ ਇਟ ਇਜ਼ ਜ਼ਾਹਿਰ ਜੀ ਗੱਲ ਆ ਵੀ ਉਹਨਾਂ ਦਾ ਯੋਗਦਾਨ ਵਿੱਚ ਬਹੁਤ ਜ਼ਰੂਰੀ ਆ, ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਨਿਭਾਇਆ, ਤੇ ਉਹਨਾਂ ਦੀ ਵੀ ਲੜਾਈ ਆ ਇਹ। ਬਿਲਕੁਲ, ਇਹ ਬਹੁਤ ਵਧੀਆ ਪੁਆਇੰਟ ਆਫ ਵਿਊ ਜਿਹੜਾ ਤੁਸੀਂ ਔਰਤਾਂ ਦੀ ਪੱਖ ਤੋਂ ਜਿਹੜਾ ਉਹ ਦਿੱਤਾ ਆ। ਅਕਸਰ ਸਾਰੇ ਜਾਣੇ ਗੱਲਾਂ ਕਰਦੇ ਨੇ, ਪਰ ਜਿਹੜਾ ਇਸ ਤਰੀਕੇ ਦੇ ਨਾਲ ਸੁਣਨ ਦੇ ਨਾਲ ਇਸ ਚੀਜ਼ ਨੂੰ ਜਿਹੜਾ ਉਹ ਸਮਝਣਾ ਆਈ ਥਿੰਕ ਥੋੜ੍ਹਾ ਬਾਕੀ ਲੋਕਾਂ ਦੇ ਲਈ ਹੋਰ ਆਸਾਨ ਜਿਹੜਾ ਉਹ ਰਹਿੰਦਾ ਆ। ਸੋ ਤੁਸੀਂ ਵੀ ਇੱਕ ਮਾਂ ਹੋ, ਤੁਸੀਂ ਇੱਕ ਔਰਤ ਹੋ, ਤੁਸੀਂ ਵੀ ਇੱਥੇ ਆਪਣੇ ਪੱਧਰ ਦੇ ਉੱਤੇ ਵੀਡੀਓਜ਼ ਬਣਾ ਕੇ ਜਿਹੜੇ ਇਸ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਆ ਜਾਂ ਜਾਗਰੂਕਤਾ ਜਿਹੜੀ ਉਹ ਤੁਸੀਂ ਫੈਲਾ ਰਹੇ ਹੈਗੇ ਆ। ਸੋ ਕਿੱਦਾਂ ਦਾ ਰਿਸਪੌਂਸ ਤੁਹਾਨੂੰ ਜਿਹੜਾ ਹੋ ਰਿਹਾ? ਨੋ ਡਾਊਟ ਅਸੀਂ ਤਾਂ ਸਾਰੇ ਜਾਣੇ ਇਸ ਨੂੰ ਬਹੁਤ ਲਾਈਕ ਕਰਦੇ ਹਾਂ। ਜਿਹੜੇ ਨਾਨ ਪੰਜਾਬੀ ਫਰੈਂਡਸ ਆ ਉਹਨਾਂ ਦੇ ਬਾਰੇ ਜੇ ਤੁਸੀਂ ਥੋੜ੍ਹਾ ਦੱਸ ਸਕਦੇ ਆ। ਹਾਂਜੀ, ਆਈ ਥਿੰਕ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਰਿਹਾ ਹੈ। ਮੇਰਾ ਆਪ ਦਾ ਇੱਕ ਪਰਸਨਲ ਇੰਸਟਾਗ੍ਰਾਮ ਪੇਜ ਸੀਗਾ ਜਿੱਤੇ ਮੇਰੇ ਪੰਜਾਬੀ ਫਰੈਂਡ ਵੀ ਸੀਗੇ, ਨਾਨ ਪੰਜਾਬੀ ਫਰੈਂਡ ਵੀ ਸੀਗੇ। ਇੱਕ ਮੈਂ ਹੋਰ ਪੇਜ ਸ਼ੁਰੂ ਕੀਤਾ ਸੀਗਾ ਪੰਜਾਬੀ ਦੇ ਵਿੱਚ, ਮੈਂ ਇੱਕ ਬੁੱਕ ਬਣਾਈ ਸੀ ਬੱਚਿਆਂ ਵਾਸਤੇ। ਜਦੋਂ ਮੇਰੀ ਬੇਬੀ ਛੋਟੀ ਸੀਗੀ, ਮੈਂ ਉਹਦੇ ਵਾਸਤੇ ਬੇਬੀ ਜਿਵੇਂ ਬੁੱਕ ਪੜ੍ਹ ਦਿੰਦੇ ਆ, ਸੋ ਮੈਂ ਬੋਰਡ ਬੁੱਕ ਲੱਭ ਰਹੀ ਸੀ, ਕੋਈ ਗੱਤੇ ਦੀ ਸਟਰੋਂਗ ਬੁੱਕ, ਤੇ ਮੈਨੂੰ ਲੱਭੀ ਨਹੀਂ। ਸੋ ਮੈਂ ਕਿਹਾ ਆਪ ਬਣਾ ਲੈਂਦੀ ਹਾਂ, ਹੋਰ ਵੀ ਲੋਕਾਂ ਨੂੰ ਇਸ ਚੀਜ਼ ਦੀ ਲੋੜ ਹੋ ਸਕਦੀ ਹੈ। ਸੋ ਉਹ ਮੇਰਾ ਸੈਕਿੰਡ ਇੰਸਟਾਗ੍ਰਾਮ ਪੇਜ ਸੀਗਾ, ਉਹਦੇ ਤੇ ਮੈਂ ਇਹ ਵੀਡੀਓਜ਼ ਸ਼ੁਰੂ ਕੀਤੀਆਂ, ਤੇ ਉਹਦੇ ਤੇ ਜ਼ਿਆਦਾਤਰ ਪੰਜਾਬੀ ਸੀਗੇ। ਸੋ
ਉਹਦੇ ਤੇ ਵੀ ਰਿਸਪੌਂਸ ਪੋਜ਼ਿਟਿਵ ਆਈ। ਕਈ ਵਾਰੀ ਮੈਂ ਆਪਦੇ ਪਰਸਨਲ ਪੇਜ ਤੇ ਆਪਦੀਆਂ ਵੀਡੀਓਜ਼ ਤੇ ਪੋਸਟ ਸ਼ੇਅਰ ਕਰਦੀ ਸੀ, ਉੱਥੇ ਵੀ ਲੋਕਾਂ ਨੇ ਮੈਸੇਜ ਕਰਕੇ ਪੁੱਛਿਆ ਵੀ ਇਹ ਕੀ ਹੋ ਰਿਹਾ, ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ। ਬਾਕੀ ਮੈਂ ਨੋਟਿਸ ਕੀਤਾ ਬਹੁਤ ਮੇਰੇ ਇੱਥੇ ਫਰੈਂਡਸ ਜਿਨ੍ਹਾਂ ਦੇ ਪੇਜ ਕਾਫੀ ਬੈਲੈਂਸਡ ਆ, ਉਹਨਾਂ ਦੇ ਕੋ-ਵਰਕਰਸ ਵੀ ਆ ਪੇਜ ਤੇ, ਵਿੱਚੇ ਪੰਜਾਬੀ ਫਰੈਂਡਸ ਆ, ਨਾਨ ਪੰਜਾਬੀ ਫਰੈਂਡਸ ਆ, ਉਹ ਸ਼ੇਅਰ ਕਰਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਕੋਈ ਫੋਲੋਅਰਸ ਦੇ ਵਿੱਚ ਡਰੋਪ ਹੋ ਰਹੀ ਆ ਜਾਂ ਕੁਛ ਇਹੋ ਜਿਹਾ ਲੋਕਾਂ ਨੇ ਨੈਗੇਟਿਵ ਰਿਸਪੌਂਸ ਦਿੱਤਾ। ਸੋ ਆਈ ਥਿੰਕ ਸਾਰੇ ਪਾਸਿਓਂ ਸਪੈਸ਼ਲੀ ਜਦੋਂ ਰਿਆਨਾ ਨੇ ਟਵੀਟ ਕੀਤਾ ਜਨਵਰੀ 26 ਤੋਂ ਬਾਅਦ, ਉਦੋਂ ਬਾਅਦ 'ਚ ਇਹ ਥੋੜਾ ਜਿਹਾ ਇਹਦੇ ਬਾਰੇ ਗੱਲ ਕਰਨੀ ਥੋੜੀ ਟ੍ਰੈਂਡੀ ਬਣ ਗਈ ਆ। ਸੋ ਆਈ ਥਿੰਕ ਲੋਕੀ ਰਿਸੈਪਟਿਵ ਆ ਤੇ ਅੰਡਰਸਟੈਂਡਿੰਗ ਆ। ਜੀ ਹਾਂਜੀ ਬਿਲਕੁਲ। ਤੇ ਆਈ ਥਿੰਕ ਮੇਰੇ ਸਾਈਡ ਤੋਂ ਵੀ ਸੇਮ ਹੀ ਸੀਗਾ ਤਕਰੀਬਨ ਵੀ ਜਿੰਨੇ ਵੀ ਮੇਰੇ ਫਰੈਂਡਸ ਰਹੇ ਕਾਲਜ ਵਾਲੇ, ਹਾਈ ਸਕੂਲ ਵਾਲੇ, ਜਿਹੜੇ ਮੈਨੂੰ ਹਜੇ ਵੀ ਫੋਲੋ ਕਰਦੇ ਸੀ, ਜਿਹੜੀ ਇਨ ਟੱਚ ਰਹਿੰਦੇ ਸੀਗੇ, ਉਹਨਾਂ ਦੇ ਵੀ ਸ਼ੁਰੂਆਤ 'ਚ ਬੜਾ ਰਿਸਪੌਂਸ ਨਹੀਂ ਸੀ, ਕਿਉਂਕਿ ਮੈਨੂੰ ਲੱਗਦਾ ਉਹਨਾਂ ਦੇ ਫੀਡ ਤੇ ਇਕੱਲਾ ਮੈਂ ਹੀ ਹੋਣਾ ਸ਼ਾਇਦ ਜਿਹੜਾ ਇਸ ਤਰ੍ਹਾਂ ਦੀ ਖਬਰਾਂ ਪਾ ਰਿਹਾ ਸੀਗਾ, ਰਾਈਟ। ਸੋ ਉਹਨਾਂ ਦੇ ਜ਼ਿਆਦਾਤਰ ਚੀਜ਼ਾਂ ਉਹਨਾਂ ਦੇ ਨਾਰਮਲ ਲਾਈਫ ਵਾਲੀਆਂ ਹੁੰਦੀਆਂ ਨੇ, ਪਰ ਹੌਲੀ ਹੌਲੀ ਜਿਉਂ ਟੈਨਸ਼ਨ ਵਧੀ ਹੈਗੀ, ਉਹਨਾਂ ਦੇ ਵੀ ਫਿਰ ਮੈਸੇਜ ਆਉਣੇ ਸ਼ੁਰੂ ਹੋਏ ਹੌਲੀ ਹੌਲੀ ਵੀ ਸਾਨੂੰ ਪਤਾ ਨਹੀਂ ਵੀ ਹੋ ਕੀ ਰਿਹਾ ਹੈਗਾ, ਵੀ ਤੂੰ ਰੋਜ਼ ਪੋਸਟ ਪਾਉਂਦਾ ਹੈਗਾ, ਇਹ ਕਰਦਾ ਉਹ ਕਰਦਾ, ਗੱਲਾਂ ਕਰਦਾ, ਸਾਨੂੰ ਵੀ ਥੋੜੇ ਜਿਹੇ ਰਿਸੋਰਸਿਸ ਦਿਓ ਵੀ ਅਸੀਂ ਵੀ ਆਪਣਾ ਪੜ੍ਹ ਸਕੀਏ ਤੇ ਥੋੜਾ ਹੋਰ ਸਮਝ ਸਕੀਏ। ਸੋ ਉਹਦੇ ਵਿੱਚ ਮੈਨੂੰ ਵੀ ਇੱਕ ਥੋੜਾ ਦਿਮਾਗੀ ਤੌਰ ਤੇ ਸੋਚਣਾ ਪਿਆ ਵੀ ਮੈਂ ਇਹਨਾਂ ਨੂੰ ਰਿਸੋਰਸ ਕਿਹੜੇ ਦੇਵਾਂ, ਰਾਈਟ। ਕਿਹੜੇ ਆਰਟੀਕਲ ਨੇ ਜਿਹੜੇ ਇਹਨਾਂ ਦੇ ਵਧੀਆ ਤਰੀਕੇ ਨਾਲ ਪੱਲੇ ਪੈ ਸਕਦੇ, ਕਿਉਂਕਿ ਜਿਹੜਾ ਇਹ ਪ੍ਰੋਟੈਸਟ ਹੈ ਬਹੁਤ ਸਰਫੇਸ ਲੈਵਲ ਨਹੀਂ ਹੈਗਾ। ਇਹ ਨਹੀਂ ਵੀ ਬਸ ਕਿਸੇ ਨੂੰ ਦਬਾਇਆ ਜਾ ਰਿਹਾ ਤੇ ਦੈਟਸ ਦ ਐਂਡ ਆਫ ਦ ਗੇਮ। ਬਹੁਤ ਡੀਟੇਲ ਆ ਜਿਹੜੀ ਹੈਗੀ ਉਹ ਸਮਝਣਯੋਗ ਨੇ। ਸੋ ਉਸ ਤਰ੍ਹਾਂ ਦੇ ਆਰਟੀਕਲ ਮੈਨੂੰ ਲੱਭਣੇ ਪਏ ਜਿਹੜੇ ਵੀ ਪਹਿਲਾਂ ਉਸ ਟਾਈਮ ਤੇ ਸੀਗੇ, ਪਰ ਉਸ ਤੋਂ ਬਾਵਜੂਦ ਫਿਰ ਮੈਨੂੰ ਆਪਣਾ ਆਪ ਲਿਖਣਾ ਪਿਆ, ਵੱਡੇ ਲੰਬੇ ਲੰਬੇ ਪੈਰਾਗ੍ਰਾਫ ਐਸੇ ਲਿਖ ਕੇ ਉਹਨਾਂ ਨੂੰ ਕਰੰਟ ਭੇਜੇ ਵੀ ਇਹ ਹੋ ਰਿਹਾ ਹੈਗਾ, ਇਹ ਦੇ ਡਿਟੇਲਸ ਨੇਗੇ। ਤੇ ਹੌਲੀ ਹੌਲੀ ਉਹ ਚੀਜ਼ਾਂ ਜਿਹੜੀਆਂ ਫੋਟੋਆਂ ਦੇ ਇਨਫੋਗ੍ਰਾਫਿਕਸ ਦੇ ਰੂਪ ਵਿੱਚ ਆਉਣੀਆਂ ਸ਼ੁਰੂ ਹੋਈਆਂ, ਤੇ ਫਿਰ ਉਹਨਾਂ ਨੂੰ ਚੱਕ ਕੇ ਮੈਂ ਫਾਰਵਰਡ ਕਰ ਦੇਣੀ ਆ ਵੀ ਆਹ ਪੜ੍ਹ ਲਓ, ਅੱਜ ਦੀ ਇਸ ਵੀਕ ਦੀ ਖਬਰ ਹੈ, ਇਹ ਹੋਇਆ ਹੈਗਾ। ਸੋ ਉਹਨਾਂ ਦੇ ਵਿੱਚ ਨਾਨ ਇੰਡੀਅਨਸ ਮੈਂ ਕਹਿ ਰਿਹਾ ਉਹਨਾਂ ਦੀ ਗੱਲ, ਦਿਲਚਸਪੀ ਹੈਗੀ ਹਜੇ ਵੀ। 3-4 ਮਹੀਨੇ ਹੋ ਗਏ ਤੇ ਜਦੋਂ ਮੈਂ ਦੇਖਦਾ ਕਦੀ ਕਦੀ ਵੀ ਕੌਣ ਸਟੋਰੀ ਦੇਖ ਰਿਹਾ, ਕੌਣ ਨਹੀਂ ਦੇਖ ਰਿਹਾ, ਉਹਨਾਂ ਦੇ ਨਾਂ ਹਜੇ ਵੀ ਉੱਥੇ ਹੀ ਨੇ, ਕਿਉਂਕਿ ਉਹ ਵੀ ਰੋਜ਼ ਦੇਖਦੇ ਹੀ ਨੇ, ਉਹ ਅਪਡੇਟ ਕਰ ਰਹੇ ਆਪਣੇ ਆਪ ਨੂੰ। ਹਾਂ, ਤੇ ਹੋਰ ਮੇਰੇ ਜਿਹੜੇ ਕਈ ਫਰੈਂਡਸ ਨੇਗੇ ਜਿਹੜੇ ਨਾਲ ਕਰਦੇ ਆ, ਉਹਨਾਂ ਦੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਨਾਨ ਇੰਡੀਅਨਸ ਨੇ, ਸੈਲੇਬ੍ਰਿਟੀਜ਼ ਵਗੈਰਾ ਨੂੰ ਟੈਗ ਕਰਦੇ ਰਹਿੰਦੇ ਨੇ, ਤੇ ਉਹਦੇ ਨਾਲ ਬਹੁਤ ਆਈ ਥਿੰਕ ਅਟੈਂਸ਼ਨ ਵਧੀ ਹੈ। ਜਿਵੇਂ ਤੁਸੀਂ ਕਿਹਾ ਵੀ ਹਰਿਆਣਾ ਨੇ ਤਾਂ ਚਲੋ ਪੋਸਟ ਪਾਈ ਆਪਣੀ, ਉਹਨੇ ਤਾਂ ਸਾਰੀ ਅੱਗ ਲਾਈ ਹੈਗੀ ਵੈਸਟਰਨ ਮੀਡੀਆ ਦੇ ਵਿੱਚ ਇਸ ਚੀਜ਼ ਦੀ ਖਬਰ ਦੀ, ਪਰ ਜੋ ਟ੍ਰੈਂਡ ਜਿਹਾ ਬਣਿਆ ਸੀਗਾ ਵੀ ਸਾਰਿਆਂ ਨੂੰ ਟੈਗ ਕਰੀ ਜਾਓ, ਭਾਵੇਂ ਕੋਈ ਨਿਊਜ਼ ਐਂਕਰ ਹੈ, ਭਾਵੇਂ ਕੋਈ ਸੈਲੇਬ੍ਰਿਟੀ ਹੈ, ਭਾਵੇਂ ਕੋਈ ਤੁਹਾਡਾ ਕੋਈ ਫੇਵਰਟ ਮਿਊਜ਼ੀਸ਼ੀਅਨ ਹੈ, ਕੋਈ ਵੀ, ਜਿਹਨੂੰ ਮਰਜ਼ੀ ਬਸ ਟੈਗ ਕਰੀ ਜਾਓ ਉਹਨਾਂ ਦੀ ਅਟੈਂਸ਼ਨ ਲੈਣ ਵਾਸਤੇ। ਤੇ ਉਹਦਾ ਵੀ ਅਸਰ ਹੈ, ਕਿਉਂਕਿ ਉਹਨਾਂ ਨੇ ਜ਼ਰੂਰ ਲੋਕਾਂ ਦੀਆਂ ਇਨਫੋਰਮੇਸ਼ਨ ਪੋਸਟ ਪੜ੍ਹੀਆਂ ਨੇ, ਦੇਖੀਆਂ ਨੇ ਤੇ ਰੀਪੋਸਟ ਵੀ ਕੀਤੀਆਂ ਨੇ, ਤਾਂ ਕਿ ਉਹਨਾਂ ਦੀ ਜਿਹੜੀ ਆਡੀਅנס ਹੈ, ਭਾਵੇਂ ਉਹਦੇ 2 ਲੱਖ ਫਾਲੋਅਰ ਨੇ, ਭਾਵੇਂ 2 ਮਿਲੀਅਨ ਨੇ, ਜਿਉਂ ਖਬਰ ਫੈਲੀ ਹੈਗੀ ਰਿਸਪੌਂਸ ਤਕਰੀਬਨ ਹਮੇਸ਼ਾ ਪੋਜ਼ਿਟਿਵ ਹੀ ਰਹੇਗਾ। ਬਹੁਤ ਘੱਟ ਗਿਣਤੀ 'ਚ ਹੋਣਗੇ ਜਿਹੜੇ ਕਹਿਣਗੇ ਵੀ ਇਹ ਜ਼ਰੂਰੀ ਨਹੀਂ ਹੈਗਾ, ਤੁਸੀਂ ਕੀ ਕਰ ਰਹੇ ਹੋਗੇ। ਸਾਰੇ ਤਕਰੀਬਨ ਹਮਾਇਤ ਕਰਦੇ ਨੇ ਵੀ ਜੋ ਹੋ ਰਿਹਾ ਫਾਰਮਰਸ ਦੇ ਨਾਲ ਉਹ ਗਲਤ ਹੋ ਰਿਹਾ, ਤੇ ਉਹਨਾਂ ਦਾ ਜਿਹੜਾ ਪ੍ਰੋਟੈਸਟ ਹੈ ਬਿਲਕੁਲ ਜਾਇਜ਼ ਹੈ। ਜੀ, ਆਈ ਥਿੰਕ ਇੱਥੇ ਇਹ ਵੀ ਚੀਜ਼ ਆਪਾਂ ਹਰਮੀਤ ਤੇ ਗੁਰਸਿਮਰਨ ਦੇਖੀ ਆ ਵੀ ਜਦੋਂ ਕੋਈ ਇੱਦਾਂ ਦੀ ਪੋਸਟ ਆਪਾਂ ਪਾਉਂਦੇ ਹਾਂ, ਓਬਵੀਅਸਲੀ ਜਿਹੜੇ ਉੱਥੇ ਦਾ IT ਸੈੱਲ ਜਿਹੜੇ ਉਹਨਾਂ ਨੇ ਖੜੇ ਕੀਤੇ ਆ, ਉਹ ਬਹੁਤ ਵੱਡੇ ਟਰੋਲਸ ਨੇ, ਦੇ ਆ ਪੇਡ ਫॉर ਦੈਟ। ਉਹਨਾਂ ਨੂੰ ਉਸੇ ਚੀਜ਼ ਦੇ ਜਿਹੜੇ ਪੈਸੇ ਰੁਪਈਏ ਜਿਹੜੇ ਆ ਉਹ ਮਿਲਦੇ ਆ। ਜਦੋਂ ਕੋਈ ਇੱਦਾਂ ਫਿਰ ਤੁਹਾਡੀ ਪੋਸਟ ਦੇ ਉੱਤੇ ਜੇ ਕੋਈ ਬੋਲਦਾ ਆ, ਲਿਖਦਾ ਹੈ, ਜਾਂ ਕਿਸੇ ਹੋਰ ਥਾਂ ਦੇ ਉੱਤੇ ਆਉਂਦਾ ਆ, ਕੀ ਤੁਹਾਨੂੰ ਉਦੋਂ ਗੁੱਸਾ ਚੜ੍ਹਦਾ ਹੈ ਵੀ ਆ ਕੀ ਬੋਲੀ ਜਾਂਦਾ ਹੈ, ਵੀ ਸ਼ੁਡ ਆਈ ਰਿਪਲਾਈ ਔਰ ਸ਼ੁਡ ਆਈ ਨਾਟ? ਹਾਂਜੀ, ਆਈ ਥਿੰਕ ਜ਼ਰੂਰ ਚੜ੍ਹਦਾ, ਬਿਕਾਜ਼ ਆਪਾਂ ਯੂਜ਼ਡ ਟੂ ਨਹੀਂ ਹੈਗੇ। ਮੈਂ ਤੁਹਾਨੂੰ ਦੱਸਿਆ ਮੇਰਾ ਇੱਕ ਪਰਸਨਲ ਪੇਜ ਸੀ, ਇੱਕ ਬਹੁਤ ਹੀ ਛੋਟਾ ਜਿਹਾ ਪੇਜ ਸੀਗਾ, ਜੋ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਅਟੈਂਸ਼ਨ ਤੇ ਪਿਆਰ ਮਿਲਿਆ, ਪਰ ਮੈਂ ਕਦੇ ਆਪਦੇ ਆਪ ਨੂੰ ਇੰਨਾ ਪਬਲਿਕ ਨਹੀਂ ਕੀਤਾ ਸੀਗਾ। ਜੇ ਮੈਂ ਕੋਈ ਪੋਸਟ ਜਾਂ ਵੀਡੀਓ ਪਾਉਣੀ ਆ, ਉਹਦੇ ਥੱਲੇ ਬਹੁਤ ਸਾਫ਼ ਪਤਾ ਲੱਗ ਜਾਂਦਾ ਵੀ ਇਹ ਪੇਡ ਟਰੋਲਸ ਆ, ਬਿਕਾਜ਼ ਇੱਕ ਮੇਰੀ ਪੋਸਟ ਪਾਈ ਸੀਗੀ, ਉਹਦੇ ਤੇ ਆਈ ਥਿੰਕ ਮੈਂ 15-20 ਘੰਟੇ ਰਿਸਰਚ ਕਰਕੇ ਐਕਚੁਅਲੀ ਬਿਲਸ ਦੇ ਨੁਕਸਾਨ ਦੱਸੇ ਸੀਗੇ, ਤੇ ਉਹਦੇ ਵਿੱਚ ਆਈ ਥਿੰਕ ਐਡੀ ਲੰਬੀ ਪੋਸਟ ਦੇ ਵਿੱਚ ਇੱਕ ਥਾਂ ਤੇ ਲਿਖਿਆ ਸੀਗਾ ਵੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ, ਪੀਸਫੁਲੀ ਪ੍ਰੋਟੈਸਟ ਕਰਦਿਆਂ ਨਾਲ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ। ਉਹ ਸਾਰੀ ਪੋਸਟ ਪੜ੍ਹਨ ਤੋਂ ਬਾਅਦ ਕੁਝ ਉਹ ਜਿਹੜੇ ਟਰੋਲਸ ਆ, ਉਹਨਾਂ ਦਾ ਸਿਰਫ ਇੱਕੋ ਰਿਸਪੌਂਸ ਸੀ,
ਵੀ ਇਹ ਪੀਸਫੁਲ ਪ੍ਰੋਟੈਸਟਰ ਨਹੀਂ ਹੈਗੇ, ਇਹ ਆਤੰਕਵਾਦੀ ਆ, ਇਹ ਖਾਲਿਸਤਾਨੀ ਆ। ਸੋ ਜੇ ਤੁਸੀਂ ਐਕਚੁਅਲੀ ਉੱਤੇ ਕੋਈ ਟਿੱਪਣੀ ਕਰਨੀ ਆ ਜਾਂ ਡਿਬੇਟ ਕਰਨੀ ਆ ਤਾਂ ਤੁਸੀਂ ਇਕਨੋਮਿਕ ਲੈਵਲ ਤੇ ਕਰੋ। ਸੋ ਜਿਹੜੀਆਂ ਉਹ ਟ੍ਰੋਲਸ ਇੱਕ ਤਾਂ ਵੇਖ ਕੇ ਗੁੱਸਾ ਵੀ ਚੜ੍ਹਦਾ ਤੇ ਬਟ ਫॉर द मोस्ट पार्ट ਜਾਂ ਤਾਂ ਉਹਨਾਂ ਨੂੰ ਬਲੌਕ ਕਰ ਦੇਈਦਾ ਜਾਂ ਡਿਲੀਟ ਕਰ ਦੇਈਦਾ ਵੀ ਤਾਂ ਕਿ ਉਹ ਸਾਡਾ ਪੇਜ ਦੁਆਰਾ ਐਕਸੈਸ ਨਾ ਕਰ ਸਕਣ, ਕਿਉਂਕਿ ਜਦੋਂ ਉਹਨਾਂ ਨੂੰ ਸਾਡੇ ਪੇਜ ਦਿਸਦੇ ਆ, ਸਾਡੀਆਂ ਪੋਸਟ ਦਿਸਦੀਆਂ, ਉਹ ਉਹਨਾਂ ਨੂੰ ਰਿਪੋਰਟ ਕਰ ਰਹੇ ਆ। ਤੇ ਇੰਸਟਾਗ੍ਰਾਮ, ਫੇਸਬੁੱਕ ਯੂ ਨੋ ਐਟ ਦੀ ਐਂਡ ਆਫ ਦ ਡੇ ਸਾਰੇ ਅੰਬਾਨੀ ਅਦਾਨੀ ਸਾਰਾ ਕੁਝ ਰਲਿਆ ਹੋਇਆ। ਸੋ ਉਹ ਆਪਣੇ ਜਿਹੜੇ ਪੇਜ ਆ ਜਿਹੜੇ ਚੰਗਾ ਕੰਮ ਕਰ ਰਹੇ ਆ ਉਹ ਪੇਜਾਂ ਨੂੰ ਬੈਨ ਵੀ ਕਰ ਸਕਦੇ ਆ। ਸੋ ਬੈਸਟ ਆ ਜਿਹੜੇ ਇਹ ਟ੍ਰੋਲਸ ਆ ਉਹਨਾਂ ਨੂੰ ਬਲੌਕ ਕਰੋ ਤੇ ਅੱਗੇ ਨਾ ਵਧਣ ਦਿਓ। ਆਈ ਥਿੰਕ ਇਟਸ ਅ ਰੀਅਲੀ ਗੁੱਡ ਪੁਆਇੰਟ ਗੁਰਸਿਮਰਨ, ਵੀ ਪੇਜ ਜੇ ਆਪਾਂ ਇਨਫੋਰਮੇਸ਼ਨ ਲਗਾਤਾਰ ਬਾਹਰ ਕੱਢਦੇ ਰਹਿਣਾ ਤੇ ਪੇਜਾਂ ਨੂੰ ਬਚਾ ਕੇ ਵੀ ਰੱਖਣਾ ਪੈਣਾ ਆ। ਸੋ ਥੋੜ੍ਹਾ ਜਿਹਾ ਡਿਫੈਂਸ ਇਸ ਦੇ ਵਿੱਚ ਨਾਲ ਦੇ ਨਾਲ ਇਸ ਤਰੀਕੇ ਦੇ ਨਾਲ ਵੀ ਖੇਡਣਾ ਪੈਣਾ ਆ। ਸੋ ਜਿੰਨੇ ਵੀ ਪੇਜ ਵਾਲੇ ਵੀ ਜਿਹੜੇ ਸੁਣ ਰਹੇ ਆ, ਸੋ ਡੈਫੀਨੇਟਲੀ ਇਹ ਵੀ ਇੱਕ ਸੁਜੈਸ਼ਨ ਜਿਹੜੀ ਉਹ ਹੈਗੀ ਆ, ਉਸ ਨੂੰ ਦੇਖੋ। ਆਈ ਐਮ ਪ੍ਰੀਟੀ ਸ਼ੋਰ ਕਾਫੀ ਲੋਕ ਜਿਹੜੇ ਇਸ ਤਰੀਕੇ ਦੇ ਨਾਲ ਕਰ ਵੀ ਰਹੇ ਹੋਣਗੇ ਵੀ ਕੌਣ ਇਹਨਾਂ ਦੇ ਨਾਲ ਮੱਥਾ ਲਾ ਕੇ ਜਿਹੜਾ ਉਹਨਾਂ ਨੂੰ ਦੱਸੇ, ਕਿਉਂਕਿ ਪੋਸਟ ਦੇ ਵਿੱਚ ਤਾਂ ਆਲਰੇਡੀ ਉਹ ਸਾਰੀਆਂ ਚੀਜ਼ਾਂ ਐਕਸਪਲੇਨ ਜਿਹੜੀਆਂ ਉਹ ਕੀਤੀਆਂ ਗਈਆਂ ਹੋਈਆਂ ਨੇ ਵੀ ਕੀ ਕੁਛ ਹੈਗਾ ਆ। ਬਿਲਕੁਲ ਜੀ। ਤੇ ਇਹਦੇ ਨਾਲ ਹੀ ਜੇ ਆਪਾਂ ਦੇਖੀਏ ਵੀ ਚਲੋ ਇੱਕ ਲੈਵਲ ਤੇ ਲੱਗਦਾ ਹੈ ਵੀ ਇਹ ਤਾਂ ਨੋਰਮਲ ਜੀ ਗੱਲਾਂ ਨੇ, ਸੋਸ਼ਲ ਮੀਡੀਆ ਹੈਗਾ, ਫੇਸਬੁੱਕ, ਇੰਸਟਾਗ੍ਰਾਮ, ਪੇਜ ਬੰਦ ਹੋ ਗਿਆ, ਕੀ ਹੋ ਗਿਆ। ਪਰ ਇਹ ਹੈਗੀ ਲੋਕਾਂ ਦੀ ਆਵਾਜ਼, ਜਿੱਥੋਂ ਜੇ ਦੇਖਿਆ ਜਾਵੇ ਕਿ ਜੇ ਗੌਰਮੈਂਟ ਦੇ ਬੰਦੇ ਲੋਕਾਂ ਦੀ ਆਵਾਜ਼ ਨੂੰ ਦਬਾ ਰਹੇ ਨੇ, ਇਹ ਤਾਂ ਫਿਰ ਗੈਰ ਕਾਨੂੰਨੀ ਹੋ ਗਿਆ ਨਾ। ਉਹਨਾਂ ਨੇ ਤਾਂ ਮੰਨਣਾ ਨਹੀਂ, ਉਹਨਾਂ ਨੇ ਤਾਂ ਕਹਿਣਾ ਵੀ ਅਸੀਂ ਆਪਣੀ ਸੋਵਰਟੀ ਨੂੰ ਬਚਾ ਰਹੇ ਹਾਂ, ਜਾਂ ਜੋ ਹੈ ਉਹ ਹੈ ਵੀ ਇਹ ਗੈਰ ਕਾਨੂੰਨੀ ਹੈ, ਤੁਸੀਂ ਜੋ ਗੱਲਾਂ ਕਰ ਰਹੇ ਹੋਗੇ ਝੂਠ ਹੈ, ਉਹਨਾਂ ਨੇ ਤਾਂ ਚਲੋ ਕਹਿਣਾ ਹੀ ਹੈ। ਪਰ ਇਹ ਆਪਣੀ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਯੂ ਹੈਵ ਟੂ ਟੇਕ ਆਪਣਾ ਕੰਟਰੋਲ ਆਪਣੇ ਹੱਥ 'ਚ, ਹੈ ਨਾ। ਸੋ ਬਹੁਤ ਸਾਰੇ ਦੇਖੇ ਵੀ ਸੀਗੇ ਕਈ ਜਿਹੜੇ ਨਿਊਜ਼ ਸੋਰਸਿਸ ਸੀਗੇ, ਆਪਣੇ ਵੀਰ ਭੈਣਾਂ ਜਿਹੜੇ ਇੰਡੀਆ ਦੇ ਵਿੱਚ ਗਰਾਊਂਡ ਲੈਵਲ ਤੇ ਕੰਮ ਕਰ ਰਹੇ, ਉਹਨਾਂ ਦੇ ਵੀ ਪੇਜਾਂ ਤੇ ਕਾਫੀ ਹਮਲਾ ਹੀ ਕਹਿ ਸਕਦਾ ਇੱਕ ਤਰ੍ਹਾਂ ਦਾ, ਵੀ ਉਹਨਾਂ ਨੂੰ ਰਿਪੋਰਟ ਕਰਕੇ ਉਹਨਾਂ ਦੇ ਪੇਜ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਕਿ ਉਹਨਾਂ ਦੀ ਆਵਾਜ਼ ਜਿਹੜੀ ਗਰਾਊਂਡ ਲੈਵਲ ਤੋਂ ਆਵਾਜ਼ ਹੈਗੀ ਉਹ ਬਾਹਰ ਨਾ ਫੈਲੇ। ਜੇ ਆਪਾਂ ਪੈਰਲਲ ਡਰਾ ਕਰਨਾ ਹੀ ਹੈ ਤਾਂ 84 ਜਦੋਂ ਸਾਰਾ ਬਲੈਕ ਆਊਟ ਹੋਇਆ ਸੀਗਾ ਮੀਡੀਆ ਦਾ, ਇਸੇ ਪਰਪਸ ਨੂੰ ਹੋਇਆ ਸੀ ਵੀ ਜਿਹੜੀ ਉੱਥੇ ਦੀ ਗਰਾਊਂਡ ਲੈਵਲ ਰਿਪੋਰਟ ਹੈ ਉਹ ਬਾਹਰ ਤੱਕ ਨਾ ਜਾਵੇ ਤਾਂ ਕਿ ਕਿਸੇ ਨੂੰ ਪਤਾ ਲੱਗੇ ਵੀ ਹੋ ਕੀ ਰਿਹਾ। ਸੋ ਜੇ ਇਹੀ ਚੀਜ਼ ਦੁਬਾਰਾ ਦੇਖਣ ਨੂੰ ਮਿਲਦੀ ਹੈ ਤੇ ਆਪਣੇ ਹੱਥ ਵਿੱਚ ਕੁਝ ਟੂਲਸ ਹੈਗੇ ਨੇ ਜਿਹੜੇ ਉਸ ਚੀਜ਼ ਨੂੰ ਰੋਕ ਸਕਦੇ ਨੇ ਜਾਂ ਉਹਨਾਂ ਨੂੰ ਅਵੋਇਡ ਕਰ ਸਕਦੇ ਨੇ, ਤਾਂ ਉਹਦੇ ਵਿੱਚ ਉਸ ਟੂਲ ਨੂੰ ਅਪਣਾਉਣਾ ਤੇ ਉਸ ਟੂਲ ਨੂੰ ਵਰਤਣਾ ਬਹੁਤ ਜ਼ਰੂਰੀ ਹੈ ਆਪਣੇ ਵਾਸਤੇ। ਤਾਂ ਹੀ ਕਈ ਵਾਰ ਸੁਣਨ ਨੂੰ ਮਿਲਦਾ ਹੈ ਵੀ ਚਲੋ ਮੇਰੀ ਤਾਂ ਆਵਾਜ਼ ਹੀ ਬਹੁਤ ਛੋਟੀ ਹੈਗੀ, ਮੈਨੂੰ 100 ਬੰਦਾ ਫੋਲੋ ਕਰਦਾ ਹੈਗਾ, ਚਲੋ ਕੀ ਮੇਰਾ ਕੀ ਸੁਣੂਗਾ, ਰਾਈਟ। ਪਰ ਇੱਕ ਆਵਾਜ਼ ਵੱਧ ਕੇ ਹਜ਼ਾਰਾਂ ਦੀ ਗਿਣਤੀ 'ਚ ਵੱਜ ਜਾਂਦੀ ਹੈ, ਹਜ਼ਾਰਾਂ ਦੀ ਫਿਰ ਲੱਖਾਂ ਦੀ ਗਿਣਤੀ 'ਚ ਵੱਜ ਜਾਂਦੀ ਹੈਗੀ। ਸੋ ਦੈਟਸ ਵਾਈ ਆਈ ਥਿੰਕ ਜਿਹੜੀ ਇਹ ਮੋਰਚੇ ਦੇ ਵਿੱਚ ਯੋਗਦਾਨ ਪਾਇਆ ਹੈਗਾ ਇੰਡੀਵਿਜੂਅਲ ਲੈਵਲ ਤੇ ਇੱਕ ਬੰਦੇ ਨੇ, ਇੱਕ ਇਨਸਾਨ ਨੇ, ਇਨਫਲੂਐਂਸਰ ਕਹਿ ਸਕਦੇ ਹੁਣ ਆਪਾਂ ਇਹਨਾਂ ਨੂੰ, ਰੀਅਲ ਇਨਫਲੂਐਂਸਰ। ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਵੀ ਆਪਾਂ ਇਹਨਾਂ ਨੂੰ ਰੀਅਲ ਇਨਫਲੂਐਂਸਰ ਕਹਿ ਸਕਦੇ ਹਾਂ ਵੀ ਐਕਚੁਅਲ 'ਚ ਜਿਹੜੇ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਇਨਫਲੂਐਂਸ ਕਰ ਰਹੇ ਆ। ਬਿਲਕੁਲ ਜੀ, ਬਿਲਕੁਲ। ਨਾ ਕਿ ਬਸ ਤੁਸੀਂ ਇਹ ਚੀਜ਼ ਜਾਓ ਤੇ ਖਰੀਦੋ, ਬਟ ਇਹ ਚੀਜ਼ ਤੁਸੀਂ ਸੋਚੋ, ਕਿਉਂਕਿ ਜਿਹੜੀ ਇਹ ਸੋਚ ਹੈਗੀ, ਸੋਚ ਨੂੰ ਪੈਦਾ ਕਰਨਾ ਬਹੁਤ ਡਿਫਿਕਲਟ ਹੁੰਦਾ ਹੈਗਾ, ਸਪੈਸ਼ਲੀ ਜਦੋਂ ਤੁਹਾਡੇ ਸਾਹਮਣੇ ਕਿੰਨੇ ਵੈਰਾਈਟੀ ਦੇ ਓਪੀਨੀਅਨਸ ਹੁੰਦੇ ਹੈਗੇ, ਵੀ ਪਰਖਣਾ ਔਖਾ ਹੋ ਜਾਂਦਾ ਵੀ ਕੌਣ ਸਹੀ ਹੈ ਕੌਣ ਗਲਤ ਹੈ। ਜੀ ਅੱਜ ਹੀ ਮੈਂ ਹਰਮੀਤ ਤੇ ਗੁਰਸਿਮਰਨ ਮੈਂ ਦੇਖ ਰਿਹਾ ਸੀ, ਅੱਜ ਹੀ ਜਿਹੜੀ ਇਹ ਖਬਰ ਆਪਾਂ ਕਵਰ ਵੀ ਕੀਤੀ ਆ। ਹੁਣ ਜਿਹੜੀ ਭਾਰਤੀ ਸਰਕਾਰ ਆ ਉਹ ਹੁਣ ਡਿਫਾਈਨ ਕਰੂਗੀ ਵੀ ਕਿਹੜੀਆਂ ਗੈਰ ਕਾਨੂੰਨੀ ਸੋਸ਼ਲ ਮੀਡੀਆ ਪੋਸਟ ਆ, ਵਿਚ ਆਰ ਇਲੀਗਲ ਪੋਸਟ। ਸੋ ਜਸਟ ਇਮੈਜਿਨ ਵੀ ਉਹ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਹੁਣ ਕਰੈਕਡਾਊਨ ਕਰਨ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਆ। ਸੋ ਇਸ ਥਾਂ ਦੇ ਉੱਤੇ ਆ ਕੇ ਜਿਹੜਾ ਬਾਹਰ ਬੈਠਾ ਲੋਕ ਆ, ਜਿਨ੍ਹਾਂ ਦੇ ਕੋਲ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਹੈਗਾ ਆ, ਵੀ ਜੇ ਇਸ ਮੁਲਕ ਦੇ ਵਿੱਚ ਆਪਾਂ ਬੈਠੇ ਆ, ਵੀ ਆਪਾਂ ਹੁਣ ਹੋਰ ਵੀ ਜ਼ਿਆਦਾ ਆਪਣੇ ਉੱਤੇ ਰਿਸਪੋਂਸੀਬਿਲਿਟੀ ਆ ਗਈ ਆ ਵੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਦੱਬੇ ਹੋਏ ਲੋਕਾਂ ਦੀ ਆਵਾਜ਼ ਜਿਹੜੀ ਉਹ ਬਣ ਕੇ ਜਿਹੜੀ ਉਹ ਕੱਢਣੀ ਆ। ਕਿਉਂਕਿ ਦੇਖਿਆ ਜਦੋਂ 26 ਜਨਵਰੀ ਤੋਂ ਬਾਅਦ ਦੇ ਵਿੱਚ ਹੋਇਆ, ਉਹਨਾਂ ਨੇ ਕਈ ਸੈਂਕੜੇ ਹੀ ਜਿਹੜੇ ਟਵਿੱਟਰ ਦੇ ਅਕਾਊਂਟ ਆ ਬੰਦ ਕਰਨ ਦੇ ਲਈ ਉਹਨਾਂ ਨੂੰ ਦਬਾਅ ਪਾਇਆ। ਫੇਸਬੁੱਕ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਵੀ ਸ਼ਿਕਾਇਤਾਂ ਕਰ ਕਰਕੇ ਝੂਠੀਆਂ ਜਿਹੜੀਆਂ ਉਹ ਬੰਦ ਕਰਵਾਈ ਜਾ ਰਹੇ ਆ। ਸੋ ਹੁਣ ਇਹ ਬਹੁਤ ਜ਼ਿਆਦਾ ਆਪਣੇ ਲਈ ਜ਼ਰੂਰੀ ਹੁੰਦਾ ਜਾ ਰਿਹਾ ਆ ਵੀ ਇਹ ਆਵਾਜ਼ ਨੂੰ, ਇਸ ਅੱਗ ਨੂੰ ਜਿਹੜੀ ਸੁਲਗਦੀ ਰੱਖਣਾ ਆ, ਇਹ ਵੀ ਆਪਾਂ ਆਪਣੇ ਪੱਧਰ ਦੇ ਉੱਤੇ, ਜਿੱਦਾਂ ਗੁਰਸਿਮਰਨ ਨੇ ਕਿਹਾ, ਚਾਹੇ ਕਿ ਕੋ 100 ਬੰਦਾ ਕਿਸੇ ਦਾ ਫੋਲੋਵਰ ਆ, ਕਹੇ 1000 ਆ, ਕਿਸੇ ਦੇ ਲੱਖਾਂ ਆ, ਵੀ ਇਹ ਆਵਾਜ਼ ਨੂੰ ਦੱਬਣ ਨਹੀਂ ਦੇਣਾ ਹੁਣ। 'ਚ। ਹਾਂਜੀ ਜ਼ਰੂਰ। ਨਾਲੇ ਜਿਵੇਂ ਗੁਰਸਿਮਰਨ ਜੀ ਨੇ ਆਖਿਆ ਵੀ ਆਪਣੇ
ਭਲਾ ਤੁਹਾਡਾ 100 ਬੰਦੇ ਦਾ ਪੇਜ ਆ। ਇੱਕ ਮੈਂ ਕੁਝ ਇੰਟਰਸਟਿੰਗ ਪੜ੍ਹ ਰਹੀ ਸੀ, ਮੈਨੂੰ ਵਾਪਸ ਅੱਜ ਕੱਲ੍ਹ ਮੈਂ ਸਾਰਾ ਕੁਝ ਫਾਰਮਰ ਪ੍ਰੋਟੈਸਟ ਦੇ ਨਾਲ ਵਾਪਸ ਕਨੈਕਟ ਕਰ ਲੈਂਦੀ ਹਾਂ। ਬਟ ਜੀ 1957 ਦੇ ਵਿੱਚ ਆਮ ਸ਼ੋਰ ਤੁਸੀਂ ਸੁਣਿਆ ਹੀ ਹੋਊਗਾ, ਇੱਕ ਮੂਵੀ ਥੀਏਟਰ ਸੀ ਇੱਥੇ, ਤੇ ਉਹ ਜਿਹੜਾ ਮੂਵੀ ਥੀਏਟਰ ਦਾ ਓਨਰ ਆ, ਉਹਨੇ ਸਕਰੀਨ ਤੇ ਐਵਰੀ ਲਾਈਕ ਸਪਲਿਟ ਸੈਕਿੰਡ ਕੋਕ ਪੀਓ ਫਲੈਸ਼ ਕੀਤਾ, ਤੇ ਉਹ ਇੰਨੀ ਛੇਤੀ ਫਲੈਸ਼ ਕੀਤਾ ਵੀ ਤੁਹਾਡੀਆਂ ਅੱਖਾਂ ਨਹੀਂ ਰਜਿਸਟਰ ਕਰ ਸਕਦੀਆਂ ਪਰ ਤੁਹਾਡੇ ਦਿਮਾਗ ਨੇ ਰਜਿਸਟਰ ਕਰ ਲਿਆ। ਉਹ ਕਰਨ ਦੇ ਨਾਲ ਸਬਲਿਮਿਨਲ ਮੈਸੇਜਿੰਗ ਦੇ ਨਾਲ ਉਹਦੇ ਥੀਏਟਰ ਦੀਆਂ ਕੋਕ ਸੇਲਸ ਬਹੁਤ ਜ਼ਿਆਦਾ ਵੱਧ ਗਈਆਂ। ਤੇ ਇਹ ਜਿਹੜਾ ਸਬਲਿਮਿਨਲ ਮੈਸੇਜਿੰਗ ਆ, ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਆ ਵੀ ਉਹ ਅੱਜ ਮੇਰੇ ਫਰੈਂਡ ਨੇ ਫਾਰਮਰ ਪ੍ਰੋਟੈਸਟ, ਜੇ ਮੈਂ ਕੋਈ ਗੋਰੀ ਆ, ਮੈਂ ਦੇਖਿਆ ਮੇਰੇ ਫਰੈਂਡ ਨੇ ਫਾਰਮਰ ਪ੍ਰੋਟੈਸਟ ਦੀ ਪੋਸਟ ਪਾਈ ਆ, ਮੈਂ ਦੇਖ ਲਿਆ, ਸਕਰੋਲ ਕਰ ਲਿਆ, ਧਿਆਨ ਨਹੀਂ ਦਿੱਤਾ। ਅੱਗੇ ਜਾ ਕੇ ਮੈਂ ਸਟਾਪ ਲਾਈਟ ਤੇ ਖੜੀ ਆ, ਕਿਸੇ ਦੇ ਗੱਡੀ ਤੇ ਸੇਮ ਥਿੰਗ ਲਿਖਿਆ #farmer protest, ਤੇ ਦੂਜੀ ਸਟਰੀਟ ਲਾਈਟ ਤੇ ਮੈਂ ਦੇਖ ਲਿਆ ਇਹਨਾਂ ਦੀ ਪਰੇਡ ਚੱਲ ਰਹੀ ਆ। ਘਰੇ ਆ ਕੇ ਮੈਂ ਦੇਖ ਲਿਆ ਨਿਊਜ਼ ਤੇ ਸੇਮ ਚੀਜ਼ ਲੋਕਲ ਨਿਊਜ਼ ਕਵਰ ਕਰ ਰਹੀ ਆ। ਹੌਲੀ ਹੌਲੀ ਇਹਦੇ ਨਾਲ ਐਕਸਪੋਜ਼ਰ ਵੱਧਦਾ ਹੈ। ਦੈਨ ਜਦੋਂ ਕੋਈ ਵੱਡੀ ਇਵੈਂਟ ਹੁੰਦੀ ਹੈ, ਜਿਵੇਂ ਰਿਆਨਾ ਨੇ ਟਵੀਟ ਕੀਤਾ, ਉਹ ਆਡੀਅנס ਆ ਜਿਹੜਾ ਆਮ ਬੰਦਾ ਕੰਜ਼ਿਊਮਰ ਆਫ ਨਿਊਜ਼ ਆ, ਉਹ ਦੈਨ ਆਪਦੀ ਓਪੀਨੀਅਨ ਫਾਰਮ ਕਰਨ ਵਾਸਤੇ, ਸੁਣਨ ਵਾਸਤੇ ਰੈਡੀ ਹੋ ਜਾਂਦਾ। ਸੋ ਇਹ ਐਵਰੀ ਸਿੰਗਲ ਐਫਰਟ ਜੋ ਵੀ ਕੋਈ ਇੱਥੇ ਬਾਹਰ ਬੈਠਾ, ਸਪੈਸ਼ਲੀ ਨਾਓ ਜੇ ਇੰਡੀਆ ਦੇ ਵਿੱਚ ਉਹ ਫਰੀडम ਆਫ ਸਪੀਚ ਸਪਰੈਸ ਕਰ ਰਹੇ ਆ, ਹੁਣ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ। ਪਰ ਜਿੰਨਾ ਵੀ ਤੁਹਾਡਾ ਲੈਵਲ ਆ, ਜੋ ਤੁਸੀਂ ਕਰ ਸਕਦੇ ਆ, ਤੁਸੀਂ ਜ਼ਰੂਰ ਕਰੋ, ਬਿਕਾਜ਼ ਆਪਣਾ ਇੱਕ ਇਹ ਫਰਜ਼ ਵੀ ਆ, ਦੂਜਾ ਜ਼ਰੂਰੀ ਵੀ ਆ, ਤੀਜਾ ਇਹ ਇਫੈਕਟਿਵ ਵੀ ਆ। ਜੀ ਰਾਜਕਰਨ ਜੀ, ਤੇ ਇੱਕ ਗੱਲ ਮੈਨੂੰ ਚੇਤੇ ਆ ਗਈ ਹਰਮੀਤ ਦੀ ਗੱਲਾਂ ਤੋਂ ਹੀ, ਵੀ ਕਿੰਨੇ ਡਿਫਰੈਂਟ ਤਰੀਕੇ ਨੇ ਅਵੇਅਰਨੈਸ ਨੂੰ ਪੈਦਾ ਕਰਨ ਦੇ। ਤੇ ਇਹਨਾਂ ਨੇ ਇੱਕ ਵੀਡੀਓ ਵਿੱਚ ਪਾਈ ਸੀਗੀ ਵੀ ਪੋਸਟ ਪਾਉਣ ਤੋਂ ਇਲਾਵਾ, ਗੱਲਾਂ ਕਰਨ ਤੋਂ ਇਲਾਵਾ ਹੋਰ ਆਪਾਂ ਕੀ ਕੁਝ ਕਰ ਸਕਦੇ ਹਾਂ, ਹਨਾ। ਸਾਰੇ ਪੁੱਛਦੇ ਆ ਵੀ ਵਾਟ ਮੋਰ ਕੈਨ ਆਈ ਡੂ, ਮੈਂ ਹੋਰ ਕੀ ਕੁਝ ਕਰ ਸਕਦਾ ਅਵੇਅਰਨੈਸ ਵਾਸਤੇ। ਕੋਈ ਫੰਡ ਰੇਜ਼ਰ ਕਰ ਰਿਹਾ, ਕੋਈ ਕੁਝ ਕਰ ਰਿਹਾ, ਤੇ ਇਹਨਾਂ ਨੇ ਵੀਡੀਓ ਪਾਈ ਸੀਗੀ ਵੀ ਤੁਸੀਂ ਸਿਰਫ ਆਪਣੀ ਗੱਡੀ ਤੇ ਸ਼ੀਸ਼ਿਆਂ ਤੇ ਕੁਛ ਨਾ ਕੁਛ ਲਿਖਵਾਓ, ਰਾਈਟ, ਫਾਰਮਰਸ ਪ੍ਰੋਟੈਸਟ, ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋਗੇ ਆਪਣੇ ਵਿਚਾਰ, ਤੇ ਤੁਸੀਂ ਗੱਡੀ ਜਦੋਂ ਚਲਾਓਗੇ ਕੋਈ ਨਾ ਕੋਈ ਤਾਂ ਦੇਖੂਗਾ ਹੀ। ਜਦੋਂ ਕੋਈ ਨਾ ਕੋਈ ਦੇਖੂਗਾ, ਉਹਦੇ ਘੱਟ ਦਿਮਾਗ 'ਚ ਤਾਂ ਉਹ ਜਿਹੜੇ ਸ਼ਬਦ ਨੇ ਲਿਖੇ ਹੋਏ ਉਹ ਬੈਠ ਜਾਣਗੇ, ਵੀ ਜਦੋਂ ਅਗਲੀ ਵਾਰ ਉਹਨਾਂ ਨੂੰ ਸੇਮ ਚੀਜ਼ ਦੇਖਣ ਨੂੰ ਮਿਲੂਗੀ, ਉਹ ਥੋੜਾ ਜਿਹਾ ਐਸੋਸੀਏਸ਼ਨ ਕਰ ਸਕਦੇ ਆ ਵੀ ਹਾਂ, ਮੈਂ ਇਹ ਚੀਜ਼ ਪਹਿਲਾਂ ਦੇਖੀ ਹੋਈ ਹੈ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਸੋ ਜਦੋਂ ਜਿਵੇਂ ਤੁਸੀਂ ਕਿਹਾ ਵੀ ਰਿਆਨਾ ਦੀ ਟਵੀਟ ਆਈ ਹੈ ਵੀ ਵਾਈ ਆਰ ਵੀ ਟਾਕਿੰਗ ਅਬਾਊਟ ਦਿਸ, ਉਹ ਬੰਦਾ ਸੋਚ ਸਕਦਾ ਵੀ ਕੋਈ ਤਾਂ ਗੱਲ ਕਰ ਰਿਹਾ ਸੀਗਾ, ਲੈਟ ਮੀ ਲੁੱਕ ਅਪ ਸਮ ਮੋਰ ਇਨਫੋਰਮੇਸ਼ਨ ਵੀ ਹੈ ਕੀ ਹੈ ਇਹ। ਸੋ ਇਦਾਂ ਦੇ ਕਾਫੀ ਇਨੀਸ਼ੀਏਟਿਵ ਲੈ ਸਕਦੇ ਆ ਆਪਾਂ। ਆਈ ਥਿੰਕ ਤੁਸੀਂ ਦੱਸਿਆ ਵੀ ਸੀਗਾ ਵੀ 1 ਘੰਟੇ ਦੇ ਵਿੱਚ ਕਿੰਨੇ ਲੋਕਾਂ ਤੱਕ ਤੁਸੀਂ ਆਪਣੀ ਉਹ ਗੱਲ ਪਹੁੰਚਾ ਸਕਦੇ ਹੋਗੇ ਡਰਾਈਵ ਕਰਦੇ। ਹਾਂਜੀ, ਮਾਰਕੀਟਿੰਗ ਕੰਪਨੀਆਂ ਨੇ ਰਿਸਰਚ ਕੀਤਾ ਵੀ ਇੱਕ ਗੱਡੀ ਤੇ ਜੇ ਕੋਈ ਲੋਗੋ ਜਾਂ ਕੁਝ ਲਿਖਿਆ ਤਾਂ ਡੇਲੀ ਇੱਕ ਦਿਨ ਤੁਸੀਂ ਆਪਦੀ ਗੱਡੀ ਬਾਹਰ ਜਿੰਨਾ ਕੁ ਘੁਮਾਉਣੇ ਆ ਤਾਂ 30,000 ਤੋਂ 80,000 ਲੋਕਾਂ ਤੱਕ ਇੰਪ੍ਰੈਸ਼ਨ ਪੈ ਸਕਦਾ ਉਹਦਾ। 30,000 ਤੋਂ 80,000 ਲੋਕੀ ਉਹਨੂੰ ਦੇਖ ਕੇ, ਜਿਵੇਂ ਮੈਂ ਮੂਵੀ ਥੀਏਟਰ ਤੇ ਕੋਕ ਵਾਲੀ ਗੱਲ ਸਮਝਾਈ ਸੀ, ਸਬਲਿਮਿਨਲੀ ਉਹ ਤੁਹਾਡੇ ਦਿਮਾਗ ਦੇ ਵਿੱਚ ਰਜਿਸਟਰ ਹੋ ਜਾਂਦਾ। ਜੀ, ਇਹ ਬਹੁਤ ਵਧੀਆ ਆਈਡੀਆ ਆ ਤੇ ਬਹੁਤ ਵਧੀਆ ਜਿਹੜੀਆਂ ਚੀਜ਼ਾਂ ਨੇ, ਸੋ ਸਾਰੇ ਜਾਣੇ ਕਰ ਰਹੇ ਆ। ਸੋ ਹਰਮੀਤ ਜੀ, ਮੇਰਾ ਅਗਲੀ ਗੱਲ ਮੈਂ ਕਰਨਾ ਚਾਹੁੰਦਾ ਵੀ ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਵੀ ਯੰਗਸਟਰਸ ਬਹੁਤ ਜ਼ਿਆਦਾ ਇਨਵੋਲਵਡ ਹੈਗੇ ਆ, ਤੁਹਾਨੂੰ ਕੀ ਲੱਗਦਾ ਕੀ ਇਸ ਚੀਜ਼ ਦੇ ਪਿੱਛੇ ਇਸ ਵਾਰ ਰੀਜ਼ਨ ਰਿਹਾ ਹੈਗਾ ਆ? ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਆਪਾਂ ਨੂੰ ਪੰਜਾਬ ਤੋਂ, ਇੰਡੀਆ ਤੋਂ ਸੁਣਨ ਨੂੰ ਮਿਲਦੇ ਰਹਿੰਦੇ ਆ, ਪਰ ਵਾਈ ਦਿਸ ਟਾਈਮ ਵੀ ਇੰਨਾ ਜ਼ਿਆਦਾ ਉਹ ਪਰਸਨਲੀ ਇਸ ਦੇ ਵਿੱਚ ਇਨਵੋਲਵਡ ਆ? ਆਈ ਥਿੰਕ ਇਹ ਮੈਂ ਵੀ ਅੱਗੇ 1-2 ਵਾਰੀ ਆਖਿਆ ਆਪਦੇ ਪੇਜ ਤੇ, ਪਰ ਹੋਰ ਵੀ ਬਹੁਤ ਲੋਕਾਂ ਨੇ ਆਖਿਆ ਵੀ ਜਿਹੜਾ ਇਹ ਪ੍ਰੋਟੈਸਟ ਆ, ਇਹ ਜਿਵੇਂ ਆਪਾਂ ਹਿਸਟਰੀ ਬੁੱਕਸ ਦੇ ਵਿੱਚ 1947 ਬਾਰੇ ਜਾਂ 84 ਬਾਰੇ ਪੜ੍ਹਦੇ ਆ, ਜਾਂ ਕੋਈ ਵੀ ਇਹੋ ਜਿਹੀ ਗੱਲ, ਕੋਈ ਹਿਸਟੋਰਿਕ ਮੂਮੈਂਟ, ਇਹ ਆਪਾਂ ਨੂੰ ਬਹੁਤ ਲੋਕਾਂ ਨੂੰ ਰੀਅਲਾਈਜ਼ ਹੋ ਰਿਹਾ, ਪਰ ਜਿਹੜਿਆਂ ਨੂੰ ਨਹੀਂ ਵੀ ਹੋ ਰਿਹਾ, ਇਹ ਇੱਕ ਉਹ ਜਿਹਾ ਮੂਮੈਂਟ ਆ ਜਿਹੜਾ ਹੋਰ 20 ਸਾਲਾਂ ਨੂੰ, 30 ਸਾਲਾਂ ਨੂੰ ਬੱਚੇ ਹਿਸਟਰੀ ਬੁੱਕ ਖੋਲ ਕੇ ਉਹਦੇ ਵਿੱਚ ਜਾਂ ਤਾਂ ਪੜ੍ਹਨਗੇ, ਪਤਾ ਨਹੀਂ ਇਫ ਹਿਸਟਰੀ ਇਹਦੇ ਬਾਰੇ ਸਹੀ ਲਿਖੂਗੀ ਜਾਂ ਨਹੀਂ ਲਿਖੂਗੀ, ਬਟ ਸਟਿਲ ਉਹ ਆਪਦੇ ਪੇਰੈਂਟਸ ਨੂੰ ਪੁੱਛਣਗੇ ਵੀ ਮੰਮੀ ਡੈਡੀ ਤੁਸੀਂ ਇਸ ਵੇਲੇ ਕੀ ਕਰ ਰਹੇ ਸੀਗੇ, ਵਰ ਯੂ ਇਨਵੋਲਵਡ? ਤੇ ਆਈ ਥਿੰਕ ਕਿਤੇ ਨਾ ਕਿਤੇ ਸਾਰਿਆਂ ਨੂੰ ਇਹ ਪਤਾ ਵੀ ਇਹ ਕਿੰਨੀ ਸਿਗਨੀਫਿਕੈਂਟ ਮੂਵਮੈਂਟ ਹੈਗੀ ਹੈ। ਤੇ ਬਾਕੀ ਜੋ ਇਹ ਮੂਵਮੈਂਟ ਆ ਉਹ ਆਪਣੀ ਐਗਜ਼ਿਸਟੈਂਸ ਦੇ ਨਾਲ, ਆਪਣੀ ਹੋਂਦ ਦੇ ਨਾਲ ਜੁੜੀ ਹੋਈ ਆ। ਜਿੰਨਾ ਵੀ ਪੰਜਾਬੀ ਕਲਚਰ ਆਪਾਂ ਸਾਰਿਆਂ ਨੂੰ ਪਤਾ ਹੀ ਆ, ਕਿਤੇ ਨਾ ਕਿਤੇ ਹਰ ਇੱਕ ਚੀਜ਼ ਆਪਣੇ ਕਲਚਰ 'ਚ ਕਿਸਾਨੀ ਨਾਲ ਜੁੜੀ ਹੋਈ ਆ। ਤੇ ਹੋਰ 5 ਸਾਲਾਂ ਨੂੰ, 10 ਸਾਲਾਂ ਨੂੰ ਜੇ ਪ੍ਰਾਈਵੇਟਾਈਜ਼ ਹੋ ਗਿਆ, ਜੇ ਐਗਰੀਕਲਚਰ ਪ੍ਰਾਈਵੇਟਾਈਜ਼ ਹੋ ਗਿਆ, ਤਾਂ ਬਹੁਤ ਜ਼ਾਹਿਰ ਜੀ ਗੱਲ ਆ ਵੀ ਆਪਣੀਆਂ ਜਿਹੜੇ 85% ਛੋਟੇ ਕਿਸਾਨ ਆ, ਈਵਨ ਦੂਜੇ ਕਿਸਾਨਾਂ ਨੂੰ ਵੀ ਖਤਰਾ ਹੈ।
ਆਪਣੀਆਂ ਜ਼ਮੀਨਾਂ ਆਪਣੇ ਵੱਸ ਦੇ ਵਿੱਚ ਨਹੀਂ ਰਹਿਣੀਆਂ, ਤੇ ਜੇ ਆਪਣੀਆਂ ਜ਼ਮੀਨਾਂ ਹੀ ਨਹੀਂ ਰਹੀਆਂ ਤਾਂ ਫਿਰ ਨਾ ਤਾਂ ਪੰਜਾਬੀ ਰਹਿਣੇ ਆ, ਨਾ ਪੰਜਾਬੀਅਤ ਰਹਿਣੀ ਆ। ਸੋ ਲੋਕਾਂ ਨੂੰ ਇਹ ਅਹਿਸਾਸ ਹੋ ਰਿਹਾ, ਤੇ ਜਿਹੜਾ ਯੂਥ ਆ ਉਹ ਘਰੇ ਪੰਜਾਬੀ ਸੁਣਦਾ, ਭਲਾ ਬੋਲਣੀ ਆਉਂਦੀ ਆ ਭਲਾ ਨਹੀਂ ਆਉਂਦੀ, ਐਟਲੀਸਟ ਇੱਥੋਂ ਤੱਕ ਵੀ ਜਿੰਨੇ ਵੀ ਲੋਕੀ ਬਾਹਰ ਆਏ ਆ ਜ਼ਿਆਦਾਤਰ ਯੂਥ ਨੂੰ ਸਮਝ ਨਹੀਂ ਆਉਂਦੀ ਆ ਪੰਜਾਬੀ, ਘਰੇ ਵੇਖਦੇ ਆ ਪੰਜਾਬੀ ਖਾਣਾ ਪੱਕਦਾ, ਪੰਜਾਬੀ ਮੂਵੀ ਲੱਗੀ ਹੁੰਦੀ ਆ ਟੀਵੀ ਤੇ, ਗਾਣੇ ਸੁਣਦੇ ਆ, ਬਹੁਤ ਕਾਲਜਾਂ ਦੇ ਵਿੱਚ ਦੋਸਤਾਂ ਦੇ ਨਾਲ ਭੰਗੜਾ ਪਾਉਂਦੇ ਆ। ਸੋ ਐਟ ਸਮ ਪੁਆਇੰਟ ਸਾਰੇ ਕਨੈਕਟਡ ਆ। ਤੇ ਹੁਣ ਹੌਲੀ ਹੌਲੀ ਸਪੈਸ਼ਲੀ ਦਾ ਸੈਕੰਡ ਥਿੰਗ ਇਜ਼ ਜਿਹੜੇ ਆਪਾਂ ਇਮੇਜਸ ਵੇਖਦੇ ਆ ਵੀ ਆਪਣੀਆਂ ਬੀਬੀਆਂ ਆਪਣੇ ਬਾਪੂ ਉੱਥੇ ਪ੍ਰੋਟੈਸਟ 'ਚ ਮੌਜੂਦ ਆ, ਉਹਦੇ ਨਾਲ ਵੀ ਇੱਕ ਬਹੁਤ ਵੱਡਾ ਕਨੈਕਸ਼ਨ ਆ, ਬਿਕਾਜ਼ ਆਪਾਂ ਨੂੰ ਐਂ ਲੱਗਦਾ ਵੀ ਆਪਣਾ ਪਰਿਵਾਰ ਉੱਥੇ ਬੈਠਾ, ਤੇ ਕਿਉਂ ਇੰਨੀ ਠੰਡ 'ਚ ਜਾਂ ਹੁਣ ਇੰਨੀ ਗਰਮੀ ਦੇ ਵਿੱਚ ਉਹ ਇਹੋ ਜਿਹੇ ਹਾਲਾਤ ਦੇ ਵਿੱਚ ਉੱਥੇ ਕਿਉਂ ਬੈਠੇ ਆ, ਤੇ ਇੰਨਾ ਉਹਨਾਂ ਦੇ ਖਿਲਾਫ ਜ਼ੁਲਮ ਕਿਉਂ ਹੋ ਰਿਹਾ। ਸੋ ਇਟਸ quite emotional and quite historic. ਜੀ ਤੇ ਰਾਜਗੜ੍ਹ ਮੈਂ ਆਈ ਥਿੰਕ ਐਂਡ ਆਫ ਦ ਡੇ ਇੱਕ ਜਿਹੜਾ ਕਨਸੈਪਟ ਹੈ ਗਿਲਟ ਟ੍ਰਿਪ ਆਪਾਂ ਕਿਸੇ ਨੂੰ ਕਰਦੇ ਨਹੀਂ ਵੈਸੇ, ਪਰ ਬੰਦੇ ਨੂੰ ਆਪ ਥੋੜਾ ਮਹਿਸੂਸ ਹੁੰਦਾ ਹੈ ਵੀ ਜਦੋਂ ਤੁਸੀਂ ਕਿਸੇ ਚੀਜ਼ ਦਾ ਆਨੰਦ ਮਾਣਦੇ ਹੋ, ਉਹਦੇ ਸੁੱਖ ਵੇਲੇ ਉਸ ਚੀਜ਼ ਨੂੰ ਤੁਸੀਂ ਇੰਜੋਏ ਕਰਦੇ ਹੋਗੇ, ਕਿਸੇ ਕਮਿਊਨਿਟੀ ਦਾ ਤੁਸੀਂ ਖਾਂਦੇ ਹੋ, ਤੁਸੀਂ ਉਹਦਾ ਵਰਤਦੇ ਹੋ, ਭਾਵੇਂ ਆਰਟਸ ਹੋ ਗਏ, ਕਲਚਰ ਹੋ ਗਏ, ਜੋ ਵੀ ਹੈ, ਤਾਂ ਦੁੱਖ ਵੇਲੇ ਵੀ ਜੇ ਉਸ ਚੀਜ਼ ਨੂੰ ਦੁਹਰਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਸਾਰੇ ਜਿਹੜੇ ਪਲ ਨੇ ਤੁਸੀਂ ਇੱਕ ਕਲਚਰ ਨੂੰ ਜਦੋਂ ਕੰਜ਼ਿਊਮ ਕਰਦੇ ਹੋ ਉਹਦੀ ਟੋਟੈਲਿਟੀ ਨੂੰ ਕੰਜ਼ਿਊਮ ਕਰਨਾ ਪੈਂਦਾ ਹੈ, ਦ ਗੁੱਡ ਟਾਈਮਸ ਐਂਡ ਦ ਬੈਡ ਟਾਈਮਸ। ਸੋ ਜਦੋਂ ਤੁਸੀਂ ਗੁੱਡ ਟਾਈਮ ਵਿੱਚ ਇੰਜੋਏ ਕਰਦੇ ਹੋਗੇ ਤਾਂ ਬੈਡ ਟਾਈਮਸ ਦੇ ਵਿੱਚ ਵੀ ਤੁਹਾਨੂੰ ਸਾਥ ਦੇਣਾ ਪੈਣਾ ਹੈਗਾ। ਦੈਟਸ ਜਸਟ ਮੋਰਲ ਰਿਸਪੌਂਸਿਬਿਲਿਟੀ ਆਫ ਈਚ ਇੰਡੀਵਿਜੂਅਲ ਹਿਊਮਨ ਬੀਇੰਗ। ਜੀ ਆਈ ਥਿੰਕ ਇਸ ਦੇ ਵਿੱਚ ਇਹ ਵੀ ਹੈਗਾ ਵੀ ਜਿਹੜੇ ਇੱਥੇ ਦੇ ਯੰਗਸਟਰਸ ਵੀ ਆ ਉਹ ਦੇਖਦੇ ਆ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ ਆ, ਦੇ ਫੀਲ ਦੈਟ ਇਮੋਸ਼ਨਸ, ਉਹਨਾਂ ਦੇ ਹੀ ਗਾਂ ਜਿਹੜੇ ਆ ਇੱਧਰ ਭੈਣ ਭਰਾ ਆ ਜਾਂ ਮਾਂ ਪਿਓ ਆ ਜਾਂ ਰਿਸ਼ਤੇਦਾਰ ਆ, ਉਹ ਇਸ ਟਾਈਮ ਆਪਣੀ ਹੋਂਦ ਦੀ ਲੜਾਈ ਦੇ ਵਿੱਚ ਆ। ਆਪਾਂ ਬਹੁਤ ਵਾਰੀ ਨਾਰਾਜ਼ ਹੋ ਜਾਂਦੇ ਆ ਪੰਜਾਬੀ ਜਿਹੜੇ ਆ ਖਾਸ ਕਰਕੇ ਵੋਟਰਸ ਤੋਂ, ਜਦੋਂ ਉਹ ਆਪਣੀ ਪਸੰਦ ਦੀ ਜਿਹੜੀ ਆ ਪਾਰਟੀ ਨੂੰ ਵੋਟ ਨਹੀਂ ਪਾਉਂਦੇ ਤਾਂ ਕਹਿੰਦੇ ਵੀ ਫਿਰ ਯਾਰ ਇਹ ਛਿੱਤਰਖਾਨ ਵਾਲੇ ਦੁਬਾਰਾ ਗੱਲ ਕਰੀ ਜਾਂਦੇ ਆ। ਪਰ ਦਿਸ ਟਾਈਮ ਇਟਸ ਡਿਫਰੈਂਟ। ਇਹ ਆਈ ਥਿੰਕ ਇਹ ਬਹੁਤ ਜ਼ਿਆਦਾ ਇਸ ਵਾਰ ਹੋਂਦ ਦੀ ਜਿਹੜੀ ਲੜਾਈ ਆ, ਸੋ ਉਹਨਾਂ ਦੀ ਉਸ ਹਾਰਡਸ਼ਿਪਸ ਨੂੰ ਦੇਖਦੇ ਹੋਏ ਆਈ ਥਿੰਕ ਇਹ ਵੀ ਚੀਜ਼ ਹੈਗੀ ਆ ਵੀ ਉਹ ਜ਼ਿਆਦਾ ਮਹਿਸੂਸ ਕਰ ਰਹੇ ਆ। ਇਟਸ ਹਿਟਿੰਗ ਸੋ ਕਲੋਜ਼ ਟੂ ਹੋਮ, ਇਟਸ ਬੇਸਿਕਲੀ ਹੋਮ, ਵੀ ਉਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਸੋਚ ਰਹੇ ਹੈਗੇ ਆ। ਸੋ ਰੀਅਲੀ ਇੰਟਰਸਟਿੰਗ ਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਰਮੀਤ ਤੁਸੀਂ ਕਿੱਦਾਂ ਦੀਆਂ ਹੋਰ ਵੀਡੀਓਜ਼ ਜਾਂ ਕਿੱਦਾਂ ਦੀਆਂ ਪੋਸਟ ਦੇ ਉੱਤੇ ਜਿਹੜੇ ਕੰਮ ਜਿਹੜਾ ਉਹ ਕਰ ਰਹੇ ਆ, ਕੀ ਤੁਸੀਂ ਇਹ ਜਦੋਂ ਵੀਡੀਓਜ਼ ਬਣਾਉਂਦੇ ਹੋ ਜਾਂ ਜਿਹੜੀਆਂ ਸ਼ਾਰਟ ਵੀਡੀਓਜ਼ ਜਾਂ ਪੋਸਟ ਬਣਾਉਂਦੇ ਹੋ, ਕਿੰਨਾ ਕੁ ਸਮਾਂ ਇਸ ਦੇ ਉੱਤੇ ਤੁਸੀਂ ਲਗਾ ਦਿੰਦੇ ਹੋ? ਆਈ ਥਿੰਕ ਇੱਕ ਵੀਡੀਓ ਤੇ ਜਿਵੇਂ ਮੈਂ ਐਗਜ਼ਾਮਪਲ ਦੇ ਦਿੰਦੀ ਹਾਂ, ਮੈਂ ਨਿਓ ਲਿਬਰਲਿਜ਼ਮ ਤੇ ਇੱਕ ਵੀਡੀਓ ਬਣਾਈ ਸੀ। ਜਦੋਂ ਇਹ ਬਿਲਸ ਆਏ ਆ, ਕਾਫੀ ਆਰਟੀਕਲਸ ਦੇ ਵਿੱਚ ਲਿਖਿਆ ਸੀ ਵੀ ਇਹ ਨਿਊ ਲਿਬਰਲ ਪਾਲਿਸੀ ਆ। ਮੈਨੂੰ ਥੋੜਾ ਬਹੁਤਾ ਪਤਾ ਸੀ, ਬਟ ਮੈਨੂੰ ਰਿਫਰੈਸ਼ਰ ਚਾਹੀਦਾ ਸੀ। ਸੋ ਜਦੋਂ ਮੈਂ ਉਹਦੇ ਬਾਰੇ ਪੜ੍ਹਿਆ, ਮੈਨੂੰ ਆਏ ਸੀ ਵੀ ਪਤਾ ਨਹੀਂ ਪੰਜਾਬੀ 'ਚ ਕੋਈ ਐਕਸਪਲੇਨ ਕਰ ਰਿਹਾ ਹੈ ਕਿ ਨਹੀਂ। ਸੋ ਪਹਿਲਾਂ ਤਾਂ ਮੈਂ 2-3 ਘੰਟੇ ਲਾਏ ਉਹ ਸਾਰੇ ਆਰਟੀਕਲਸ ਪੜ੍ਹਨ ਤੇ ਉਹਨੂੰ ਅੰਡਰਸਟੈਂਡ ਕਰਨ ਤੇ। ਫਿਰ ਮੈਂ ਇੰਗਲਿਸ਼ ਦੇ ਵਿੱਚ ਆਪਦੀ ਸਕ੍ਰਿਪਟ ਲਿਖਦੀ ਹਾਂ, ਫਿਰ ਉਹਨੂੰ ਪੰਜਾਬੀ 'ਚ ਲਿਖਦੀ ਹਾਂ, ਫਿਰ ਵੀਡੀਓ ਬਣਾਉਣੀ ਆ। ਸੋ ਆਈ ਥਿੰਕ 10-12 ਘੰਟੇ ਤਾਂ ਲੱਗ ਹੀ ਜਾਂਦੇ ਹੋਣਗੇ, ਤੇ ਜੇ ਕੋਈ ਥੋੜ੍ਹਾ ਕੰਪਲੀਕੇਟਡ ਟੌਪਿਕ ਆ ਤਾਂ ਉਦੋਂ ਵੱਧ ਟਾਈਮ ਲੱਗ ਜਾਂਦਾ। ਪਰ ਆਈ ਥਿੰਕ ਵੀ ਆਪਾਂ ਹੁਣ ਇੱਥੇ ਇੰਨੇ ਕੰਫਰਟੇਬਲੀ ਬੈਠੇ ਹਾਂ, ਜੇ ਮੈਂ ਉਹ ਵੀਡੀਓਜ਼ ਨਾ ਬਣਾਵਾਂ ਤਾਂ ਟਰੂਥਫੁਲੀ ਹੋ ਸਕਦਾ ਮੈਂ ਉਸ ਟਾਈਮ 'ਚ ਟੀਵੀ ਵੇਖਣਾ ਸੀ ਜਾਂ ਆਪਦੇ ਫੋਨ ਤੇ ਬਿਨ ਗੱਲੋਂ ਸਕਰੋਲ ਕਰਨਾ ਸੀ। ਸੋ ਮੇਰੇ ਵਾਸਤੇ ਇਹ ਇੱਕ ਬਹੁਤ ਜ਼ਿਆਦਾ ਵਧੀਆ ਲਰਨਿੰਗ ਓਪਰਚੁਨਿਟੀ ਹੈ ਤੇ ਸੇਵਾ ਕਰਨ ਦਾ ਇੱਕ ਮੌਕਾ ਹੈ, ਤੇ ਮੈਨੂੰ ਜਿੰਨਾ ਵੀ ਹੋਰ ਇਹ ਮੌਕਾ ਮਿਲ ਸਕਦਾ ਮੈਂ ਬਹੁਤ ਖੁਸ਼ੀ ਇਹ ਅਪਣਾਉਂਗੀ। ਤੇ ਇੱਕ ਮੇਰੀ ਵੀਡੀਓ ਬਹੁਤ ਸੂਨ ਆਊਗੀ ਨੈਕਸਟ, ਉਹ ਹੈਗੀ ਆ ਇੱਕ ਇੱਥੇ ਪੰਜਾਬੀ ਸਾਈਕਾਇਟਰਿਸਟ ਨੇ, ਤੇ ਉਹਨਾਂ ਨਾਲ ਮੈਂ ਗੱਲਬਾਤ ਕਰੂੰਗੀ। ਵੀਡੀਓ ਨਹੀਂ ਹੋਊਗੀ, ਆਡੀਓ ਫੋਨ ਕਾਲ ਰਿਕਾਰਡ ਕੀਤੀ ਜਾਊਗੀ, ਤੇ ਉਹ ਗੱਲ ਕਰਨਗੇ ਗੈਸ ਲਾਈਟਿੰਗ ਬਾਰੇ। ਤੇ ਉਹ ਦੱਸਣਗੇ ਵੀ ਗੈਸ ਲਾਈਟਿੰਗ ਕੀ ਹੁੰਦੀ ਆ। ਜਦੋਂ ਇੱਕ ਤੁਸੀਂ ਕਿਸੇ ਕਮਿਊਨਿਟੀ ਦੀ ਹਕੀਕਤ ਨੂੰ ਬਦਲ ਦਿੰਦੇ ਆ, ਉਹਨਾਂ ਦੀ ਰਿਐਲਿਟੀ ਨੂੰ ਬਦਲ ਦਿੰਦੇ ਆ, ਜੋ ਕਿ ਇੰਡੀਅਨ ਸਰਕਾਰ ਨੇ ਆਪਣੇ ਨਾਲ ਕੀਤਾ ਹੈ, ਬਹੁਤ ਸਮੇਂ ਤੋਂ ਕਰਦੇ ਆ ਰਹੇ ਆ, ਸਪੈਸ਼ਲੀ ਮੋਦੀ ਨੇ ਪਿਛਲੇ 6 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਕੀਤਾ ਹੈ। ਇੱਕ ਹਿਟਲਰ ਦੀ ਟੈਕਨੀਕ ਸੀਗੀ ਤੇ ਬਹੁਤ ਖਤਰਨਾਕ ਟੈਕਨੀਕ ਆ। ਸੋ ਉਹ ਇਹਦੇ ਬਾਰੇ ਥੋੜਾ ਬਹੁਤਾ ਦੱਸਣਗੇ, ਤੇ ਮੈਂ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰ ਸਕਦੀ ਹਾਂ, ਤੁਸੀਂ ਅੱਗੇ ਆਪਦੇ ਫਾਲੋਅਰਸ ਨੂੰ ਅਪਡੇਟ ਕਰ ਸਕਦੇ ਹੋ। ਬਿਲਕੁਲ, ਆਈ ਥਿੰਕ ਇਹ ਬਹੁਤ ਜ਼ਰੂਰੀ ਆ ਗੁਰਸਿਮਰਨ। ਆਪਾਂ
ਜਿਸ ਮਾਹੌਲ ਦੇ ਵਿੱਚੋਂ ਹੁਣ ਰਾਈਟ ਨਾਓ ਅਮਰੀਕਾ ਵੀ ਲੰਘ ਰਿਹਾ ਆ, ਇੱਥੇ ਵੀ ਵਿਕਟਮ ਗੈਸ ਲਾਈਟਿੰਗ ਬਹੁਤ ਜ਼ਿਆਦਾ ਹੋ ਰਹੀ ਆ। ਸੋ ਆਈ ਥਿੰਕ ਇਟ ਵਿਲ ਬੀ ਈਜ਼ੀਲੀ ਰਿਲੇਟੇਬਲ ਜਿਹੜੇ ਇੱਥੇ ਦੇ ਲੋਕ ਆ ਵੀ ਕਿਉਂ ਉੱਥੇ ਦੀ ਜਿਹੜੀ ਸਰਕਾਰ ਆ ਇਸ ਹਿਸਾਬ ਦੇ ਨਾਲ ਕਰ ਰਹੀ ਆ। ਮੈਂ ਬਹੁਤ ਥੈਂਕ ਯੂ ਕਰਦਾ, ਸ਼ੁਕਰਗੁਜ਼ਾਰ ਹਾਂ ਸਾਰੇ ਹੀ ਜਿਹੜੀ ਸਾਡੀ ਕਮਿਊਨਿਟੀ ਤੋਂ ਬਾਹਰ ਦੇ ਉਹ ਲੋਕ ਜਿਨ੍ਹਾਂ ਨੇ ਇਸ ਸੰਘਰਸ਼ ਦੇ ਲਈ ਜਿਹੜੀ ਉਹ ਆਵਾਜ਼ ਜਿਹੜੀ ਉਹ ਉਠਾਈ ਹੈਗੀ ਆ। ਸੋ ਰੀਅਲੀ ਇੰਪੋਰਟੈਂਟ ਜਿਹੜੀ ਇਹ ਗੱਲ ਹੈਗੀ ਆ, ਕਿਉਂਕਿ ਇੱਕ ਹਿਊਮਨ ਡੀਸੈਂਸੀ ਨਾਂ ਦੀ ਚੀਜ਼ ਆ, ਹਿਊਮੈਨਿਟੀ ਨਾਂ ਦੀ ਜਿਹੜੀ ਚੀਜ਼ ਆ, ਸੋ ਉਸੇ ਚੀਜ਼ ਦੇ ਲਈ ਬਹੁਤ ਸਾਰੇ ਜਿਹੜੇ ਕਾਂਗਰਸਮੈਨ, ਮੇਅਰਸ, ਇੱਥੋਂ ਤੱਕ ਕਿ ਜਿਹੜੇ ਬਹੁਤ ਹੋਰ ਵੱਡੇ ਵੀ ਅਹੁਦਿਆਂ ਵਾਲੇ ਆ, ਉਹਨਾਂ ਨੇ ਵੀ ਇਸ ਦੇ ਬਾਰੇ ਜਿਹੜੀ ਉਹ ਗੱਲ ਕੀਤੀ ਆ। ਅਸੀਂ ਸਾਰਿਆਂ ਦਾ ਹੀ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਵੀ ਇਸ ਦੇ ਪ੍ਰਤੀ ਹੁਣ ਗੁੱਡ ਅਟੈਂਸ਼ਨ ਜਿਹੜੀ ਆ ਉਹ ਆਪਾਂ ਨੂੰ ਮਿਲ ਰਹੀ ਹੈਗੀ। ਕਿਤੇ ਨਾ ਕਿਤੇ ਇੰਡੀਅਨ ਗਵਰਨਮੈਂਟ ਦਾ ਪਰਦਾਫਾਸ਼ ਵੀ ਹੋ ਰਿਹਾ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਉਹ ਕੀ ਆਪਣੇ ਹੀ ਜਿਹੜੇ ਸਿਟੀਜ਼ਨਸ ਦੇ ਨਾਲ ਉਹ ਕਰ ਰਹੀ ਹੈਗੀ ਆ। ਬਿਲਕੁਲ ਜੀ, ਬਿਲਕੁਲ ਜੀ। ਸੋ ਹਰਮੀਤ, ਤੁਸੀਂ ਜ਼ਰੂਰ ਆਪਣਾ ਇੰਸਟਾਗ੍ਰਾਮ ਦਾ ਹੈਂਡਲ ਵੀ ਸ਼ੇਅਰ ਕਰ ਦਿਓ ਵੀ ਕੀ ਨਾਮ ਹੈਗਾ, ਵੀ ਜਿਹੜੇ ਵੀ ਤੁਹਾਨੂੰ ਦੇਖਣਾ ਚਾਹੁੰਦੇ ਆ ਤੁਹਾਡੀਆਂ ਵੀਡੀਓਜ਼ ਜੇ ਉਹ ਫੋਲੋ ਕਰਨਾ ਚਾਹੁੰਦੇ ਨੇ ਤਾਂ। ਹਾਂਜੀ, ਉਹ ਹੈਗਾ @creativemanco, ਸੋ CreativeManNco। ਓਕੇ, ਤੇ ਗੁਰਸਿਮਰਨ ਤੁਸੀਂ ਵੀ ਸ਼ੇਅਰ ਕਰ ਦਿਓ। ਹਾਂਜੀ, ਮੇਰਾ ਮਿਊਜ਼ਿਕ ਦਾ ਪੇਜ ਐਕਚੁਅਲੀ ਜੀ, ਸੋ ਉਹਦੇ ਤੇ ਮੈਂ ਜ਼ਿਆਦਾਤਰ ਫੋਕਸ ਕਰਦਾ ਹੁੰਦਾ ਤੇ ਜੀ ਸਿੰਘ ਮਿਊਜ਼ਿਕ ਮੈਂ ਆਪਣਾ ਪੇਜ ਬਣਾਇਆ ਹੈਗਾ ਤੇ ਰੀਸੈਂਟਲੀ ਇੱਕ ਗੀਤ ਵੀ ਕੱਢਿਆ ਸੀਗਾ ਇਸ ਮੋਰਚੇ ਨੂੰ ਸਮਰਪਿਤ। ਸੋ ਜਿਹਨੇ ਵੀ ਜ਼ਰੂਰ ਸੁਣਿਓ ਤੇ ਉਹਦੀ ਵੀਡੀਓ ਵੀ ਇੰਜੋਏ ਕਰਿਓ। ਬਿਲਕੁਲ, ਜਜ਼ਬਾ ਆ ਗੀਤ ਦਾ ਨਾਂ। ਸਰਤਾਜ ਕੌਰ ਕਾਲੋ ਨੇ ਜਿਹੜਾ ਇਹ ਗੀਤ ਗਾਇਆ ਹੈ, ਖੁਦ ਗੁਰਸਿਮਰਨ ਨੇ ਮਿਊਜ਼ਿਕ ਤੇ ਉਸ ਨੂੰ ਲਿਖਿਆ ਵੀ ਹੈਗਾ ਆ, ਸੋ ਜ਼ਰੂਰ ਸਪੋਰਟ ਕਰੋ। ਸੋ ਅੱਜ ਦੇ ਪ੍ਰੋਗਰਾਮ ਦਾ ਮਕਸਦ ਸਾਡਾ ਇਹੀ ਸੀਗਾ ਵੀ ਫਰੋਮ ਏ ਵੂਮਨ ਪਰਸਪੈਕਟਿਵ ਤੇ ਐਜ਼ ਏ ਯੰਗਸਟਰ ਪਰਸਪੈਕਟਿਵ ਕਿਉਂ ਆਪਾਂ ਇਸ ਸੰਘਰਸ਼ ਦੇ ਵਿੱਚ ਆਪਾਂ ਵੀ ਕਹਿ ਲਓ ਵੀ ਲੈ ਕੇ ਕੁੱਦੇ ਹੋਏ ਆ ਤੇ ਆਪਾਂ ਸਾਰਾ ਕੁਛ ਜਿਹੜਾ ਚਾਹੁੰਦੇ ਆ ਵੀ ਉੱਥੇ ਜਿਹੜੇ ਇਸ ਟਾਈਮ ਕਿਸਾਨ ਆ ਉਹਨਾਂ ਨੂੰ ਸਫਲਤਾ ਮਿਲੇ ਅਤੇ ਇਹ ਜਿਹੜੇ ਕਾਨੂੰਨ ਨੇ, ਭੈੜੇ ਕਾਨੂੰਨ ਨੇ, ਉੱਥੇ ਜਿਹੜੇ ਇਹਨਾਂ ਦੇ ਉੱਤੇ ਧੱਕੇ ਨਾਲ ਥੋਪੇ ਜਾ ਰਹੇ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਲਿਆ ਜਾਵੇ। ਹਰਮੀਤ ਕੌਰ, ਬਹੁਤ ਬਹੁਤ ਅਸੀਂ ਤੁਹਾਡਾ ਥੈਂਕ ਯੂ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢਿਆ ਸਾਡੇ ਨਾਲ ਜਿਹੜੀ ਉਹ ਗੱਲਬਾਤ ਕੀਤੀ ਆ ਅਤੇ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਥੈਂਕ ਯੂ, ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਪਹਿਲੀ ਵਾਰੀ ਰੇਡੀਓ ਤੇ ਬੋਲ ਰਹੀ ਸੀ, ਸੋ ਥੋੜੀ ਜਿਹੀ ਨਰਵਸ ਸੀ, ਬਟ ਨਹੀਂ, ਯੂ ਡਿਡ ਵੈਲ। ਕੰਫਰਟੇਬਲ ਡਿਸਕਸ਼ਨ ਸੀਗਾ ਇਹ। ਥੈਂਕ ਯੂ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਗੁਰਸਿਮਰਨ, ਸ਼ੁਕਰੀਆ। ਤੇ ਆਉਣ ਵਾਲੇ ਦਿਨਾਂ 'ਚ ਫਿਰ ਆਪਾਂ ਇੱਦਾਂ ਦੇ ਕੁਛ ਨਾ ਕੁਛ ਹੋਰ ਪ੍ਰੋਗਰਾਮਸ ਲੈ ਕੇ ਆਵਾਂਗੇ, ਵੱਖ-ਵੱਖ ਗੈਸਟ, ਉਹਨਾਂ ਦੇ ਪੁਆਇੰਟ ਆਫ ਵਿਊਜ਼ ਜਿਹੜੇ ਆ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਇਆ ਕਰਾਂਗੇ। ਤੇ ਹੁਣ ਇਜਾਜ਼ਤ ਲੈਂਦੇ ਹਾਂ ਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਤਿਕਾਰ ਸਹਿਣਗੀ ਜਿਹੀ ਸਤਿ ਸ੍ਰੀ ਅਕਾਲ ਜੀ। ਅਤੇ ਇੱਦਾਂ ਹੀ ਸੁਣਦੇ ਰਹੋ ਪੰਜਾਬੀ ਰੇਡੀਓ USA। ਇਹ ਵੀਡੀਓ ਦੇ ਰੂਪ ਦੇ ਵਿੱਚ ਤੁਹਾਨੂੰ ਫੇਸਬੁੱਕ, YouTube, Instagram ਉਸ ਦੇ ਉੱਤੇ ਵੀ ਤੁਹਾਨੂੰ ਜ਼ਰੂਰ ਮੌਜੂਦ ਹੋਊਗੀ। ਅਤੇ ਜਾਂਦੇ ਜਾਂਦੇ ਇਫ ਯੂ ਹੈਵ ਐਨੀ ਫਿਊ ਲਾਸਟ ਵਰਡਸ ਜਿਹੜੇ ਤੁਸੀਂ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆ। Ramit, wanna go ahead? ਕੁਛ ਨਹੀਂ, ਤੁਸੀਂ ਪਹਿਲਾਂ। I'm still thinking. ਹਾਂਜੀ, ਮੇਰੇ ਵੱਲੋਂ ਤਾਂ ਬਸ ਇਹੀ ਹੈ ਵੀ ਜਿੰਨੀ ਕੁ ਹੁਣ ਤੱਕ ਯੋਗਦਾਨ ਪਾਇਆ ਹੈਗਾ ਡਿਫਰੈਂਟ ਲੋਕਾਂ ਨੇ, ਆਪਣਾ ਕੰਮ ਜਾਰੀ ਰੱਖੋ। ਹੋਰ ਜ਼ੋਰ ਲਾਉਣਾ ਪੈਣਾ ਹੈਗਾ ਜਿਉਂ ਲੜਾਈ ਵੱਧਦੀ ਹੈਗੀ, ਜੋ ਸੰਘਰਸ਼ ਹੋਰ ਵੱਧ ਚੜ੍ਹ ਕੇ ਨਿਖਰਦਾ ਹੈਗਾ, ਉਹਦੇ ਵਿੱਚ ਓਨਾ ਹੀ ਜਿਵੇਂ ਕਹਿੰਦੇ ਹੈਗੇ ਵੀ ਗੈਸ ਤੇ ਪੈਰ ਰੱਖ ਕੇ ਰੱਖਣਾ ਪੈਣਾ ਹੈਗਾ, ਵੀ ਬ੍ਰੇਕਾਂ ਨਹੀਂ ਲਾਉਣੀਆਂ ਇਸ ਕੰਮ 'ਚ। ਹਾਂਜੀ, ਬਸ ਇਹ ਇੱਕ ਬਹੁਤ ਸੁਨਹਿਰਾ ਮੌਕਾ ਮਿਲਿਆ ਆਪਾਂ ਨੂੰ ਪੰਜਾਬੀ ਤੇ ਪੰਜਾਬੀਅਤ ਤੇ ਆਪਣੀ ਆਈਡੈਂਟਿਟੀ ਬਚਾਉਣ ਦਾ। ਤੇ ਹੁਣ ਸਾਰੇ ਜਾਣਿਆਂ ਨੂੰ ਪੰਜਾਬ ਪ੍ਰਤੀ ਇੰਨਾ ਪਿਆਰ ਜਾਗਿਆ, ਇੰਨਾ ਜਜ਼ਬਾ ਜਾਗਿਆ, ਤੇ ਇਹ ਜਜ਼ਬਾ ਸੰਭਾਲ ਕੇ ਰੱਖਿਓ। ਆਪਣੇ 'ਚ ਬਹੁਤ ਜ਼ਿਆਦਾ ਤਾਕਤ ਆ, ਬਸ ਆਪਾਂ ਨੂੰ ਆਪਣਾ ਇੱਕ ਰਲ ਕੇ ਚੱਲਣ ਦੀ ਲੋੜ ਆ ਤੇ ਇੱਕ ਆਪਦੀ ਹੀ ਆਈਡੈਂਟਿਟੀ ਨੂੰ ਪ੍ਰਾਇਓਰਟਾਈਜ਼ ਤੇ ਰਿਸਪੈਕਟ ਕਰਨ ਦੀ ਲੋੜ ਆ ਜੀ। ਤੇ ਥੈਂਕ ਯੂ ਗੁਰਸਿਮਰਨ, ਥੈਂਕ ਯੂ ਹਰਮੀਤ। ਅੰਟਿਲ ਨੈਕਸਟ ਟਾਈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਣਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।